ਭਾਰਤ ਜਿਹੜਾ ਉਹ ਲਗਭਗ ਆਪਣਾ 80% तेल ਇੰਪੋਰਟ ਕਰਦਾ ਔਰ ਉਹਦੇ ਚੋਂ ਰਸ਼ੀਆ ਤੋਂ ਉਹਦੀ ਜਿਹੜੀ ਕਰੂਡ ਆਇਲ ਦੀ ਇੰਪੋਰਟ ਹੈ ਸਿਰਫ 2 ਤੋਂ 3% ਹੈ। ਇਸ ਵੇਲੇ ਇਹ ਹੈ ਵੀ ਇੰਟਰਨੈਸ਼ਨਲ ਮਾਰਕੀਟ 'ਚ ਆਇਲ ਪ੍ਰਾਈਸਿਸ ਬਹੁਤ ਹਾਈ ਗਏ ਨੇ। ਇੰਡੀਆ 'ਚ 80% ਇੰਪੋਰਟ ਹੈ, ਉਹਨਾਂ ਦੀ ਤਾਂ ਇਕੋਨਮੀ ਡਗਮਗਾਣੀ ਸ਼ੁਰੂ ਹੋ ਰਹੀ ਹੈ ਕਿਉਂਕਿ ਰਸ਼ੀਆ ਦੇ ਉੱਤੇ ਪਾਬੰਦੀਆਂ ਲੱਗ ਰਹੀਆਂ ਨੇ ਔਰ ਰਸ਼ੀਆ ਨੇ ਰਸ਼ੀਆ ਦੀ ਸਭ ਤੋਂ ਵੱਡੀ ਇਕੋਨਮੀ ਦਾ ਬੇਸ ਹੀ ਉਹਨਾਂ ਦਾ ਆਇਲ ਹੈ। ਸੋ ਉਹਨਾਂ ਨੇ ਸਬਸਿਡਾਈਜ਼ ਕਰਤਾ ਹੈ। ਇੰਡੀਅਨ ਆਇਲ ਕਾਰਪੋਰੇਸ਼ਨ ਨੇ 3 ਮਿਲੀਅਨ ਬੈਰਲਸ ਜਿਹੜੀਆਂ ਨੇ ਰਸ਼ੀਅਨ ਕਰੂਡ ਆਇਲ ਦੀਆਂ ਖਰੀਦੀਆਂ ਨੇ। ਇਹ ਪਹਿਲੀ ਟ੍ਰਾਂਜੈਕਸ਼ਨ ਹੈ ਜਦੋਂ ਤੋਂ ਰੂਸ ਨੇ ਯੂਕਰੇਨ ਤੇ ਹਮਲਾ ਕੀਤਾ। I don't believe this would be violating that, but also think about where you want to stand. उन्होंने भारत को नसीहत दी कि तुसी कित्थे खलो रहे हो जाके। When the history books are written in this moment in time, support for Russia, the Russian leadership is support for an invasion and obviously is having a devastating impact. Amy Bera congressman कहता if reports are accurate and India makes this decision to buy Russian oil at a discounted price, New Delhi would be choosing its side with Vladimir Putin at a pivotal moment in history when countries across the world are united in support of the Ukrainian people and against Russia's deadly invasion. As the senior Indian American member of Congress, I was deeply disappointed in India's abstention from United Nations General Assembly resolution condemning Russia's invasion of Ukraine. ये खुद चीका मारते हैं कि जी साढ़े बॉर्डर और ये जो चाइना ने किया है या दूजा, पर जिहड़ा पुतिन हमलावर है उसके उत्ते वो भारत चुप रहा। He said it was even worse that India was, as per reports, looking to bypass international sanctions and buy oil from Russia at a discounted rate, giving Russian President Vladimir Putin an economic lifeline. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕੁਮ ਆਦਾਬ ਬਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आया प्रोग्राम सचो सच विच बहुत शुक्रिया जी। डॉक्टर साहब अज 16 मार्च 2022 3 चेत नानकशाही संमत 554 का दिन है ਤੇ डॉक्टर साहब प्रोग्राम शुरू करने ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ, ਜੇ ਤੁਸੀਂ ਹੱਕ ਤੇ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਸ਼ੀਨ ਕੇਬਲ, ਬੈਲਫਲ ਕੇਬਲ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਤੋਂ। ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਅਟਲਾਂਟਾ ਤੋਂ ਵੀਰ ਤੇਜਵਿੰਦਰ ਸਿੰਘ ਸੰਧੂ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਹੈ ਔਰ ਇਹਨਾਂ ਸਵਾਲ ਕੀਤਾ ਹੈ ਕਿ ਹੁਣ ਪੰਜਾਬ ਵਿੱਚ ਨਵੀਂ ਸਰਕਾਰ ਹੋਂਦ ਵਿੱਚ ਆ ਗਈ ਹੈ, ਲੋਕਾਂ ਨੇ ਬਹੁਤ ਆਸਾਂ ਲਾਈਆਂ ਹੋਈਆਂ ਹਨ ਆਮ ਆਦਮੀ ਪਾਰਟੀ ਕੋਲੋਂ। ਸੋ ਜਿਹੜੇ ਵਾਅਦੇ ਕੇਜਰੀਵਾਲ ਵੱਲੋਂ ਕੀਤੇ ਗਏ ਹਨ ਉਹਨਾਂ ਦੀ ਪੂਰਤੀ ਨਾਲ ਤੁਹਾਡੇ ਮੁਤਾਬਕ ਪੰਜਾਬ ਨੂੰ ਸਿੱਖਾਂ ਨੂੰ ਕਿੰਨਾ ਕੁ ਫਾਇਦਾ ਹੋਵੇਗਾ? ਇਹ ਨਾ ਹੋਵੇ ਕਿ ਲੋਕ ਨਿਰਾਸ਼ ਹੋਣ। ਤੁਸੀਂ ਕੀ ਸੋਚਦੇ ਹੋ ਇਸ ਬਾਰੇ? ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਤੇਜਵਿੰਦਰ ਸਿੰਘ ਸੰਧੂ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ।
ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਰੂਸ ਅਤੇ ਯੂਕਰੇਨ ਦੇ ਹਵਾਲੇ ਨਾਲ ਕਿ ਰੂਸ ਯੂਕਰੇਨ ਜੰਗ ਦਾ ਜਿਹੜਾ ਅੱਜ 21ਵਾਂ ਦਿਨ ਹੈ, 4 ਚੁਫੇਰੇ ਜਿਹੜੇ ਤਬਾਹੀ ਦਾ ਮੰਜ਼ਰ ਹੈ। ਰੂਸ ਤੇ ਧੜਾਧੜ ਪਾਬੰਦੀਆਂ ਲੱਗ ਰਹੀਆਂ ਹਨ। ਇਸ ਵਕਤ ਭਾਰਤ ਦੀ ਜਿਹੜੀ ਹਾਲਤ ਹੈ ਵਾੜ ਵਿੱਚ ਫਸੇ ਬਿੱਲੇ ਵਰਗੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਭਾਰਤ ਵੱਲੋਂ ਰੂਸ ਤੋਂ ਸਸਤੇ ਭਾਅ ਤੇ ਕਰੂਡ ਆਇਲ ਖਰੀਦਣ ਦੀਆਂ ਤਿਆਰੀਆਂ ਹੋ ਰਹੀਆਂ ਹਨ। ਇਸ ਤੇ ਟਿੱਪਣੀ ਕਰਦਿਆਂ ਵਾਈਟ ਹਾਊਸ ਦੇ ਸਪੋਕਸਮੈਨ ਨੇ ਕਿਹਾ ਹੈ ਕਿ ਬੇਸ਼ੱਕ ਤੇਲ ਖਰੀਦਣ ਤੇ ਅਮਰੀਕਾ ਭਾਰਤ ਤੇ ਆਰਥਿਕ ਪਾਬੰਦੀਆਂ ਨਹੀਂ ਲਾਏਗਾ, ਪਰ ਇਤਿਹਾਸ ਵਿੱਚ ਲਿਖਿਆ ਜਾਏਗਾ ਕਿ ਭਾਰਤ ਰੂਸ ਦੇ ਹਮਲੇ ਵੇਲੇ ਗਲਤ ਪਾਸੇ ਖੜਾ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣਨ, ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰ ਹਨ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਤੇਜਵਿੰਦਰ ਸਿੰਘ ਸੰਧੂ ਜੀ, ਜਿਨ੍ਹਾਂ ਨੂੰ ਪਿਆਰ ਨਾਲ ਅਸੀਂ ਰਵੀ ਕਹਿੰਦੇ ਹਾਂ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਵੀਰ, ਇਹਨਾਂ ਦਾ ਵੀ ਸਾਡੇ ਨਾਲ ਲਗਭਗ 30 ਸਾਲ ਪੁਰਾਣਾ ਸੰਬੰਧ ਹੈ। ਇਹ ਸਾਰੇ ਯੰਗਰ ਡੇਜ਼ ਦੇ ਵਿੱਚ ਨਿਊਯਾਰਕ ਸਨ 90s 'ਚ ਜਦੋਂ ਪ੍ਰੋਟੈਸਟ ਦੇ ਵਿੱਚ ਬੜੇ ਜੋਸ਼ੋ ਖਰੋਸ਼ ਨਾਲ ਸ਼ਾਮਲ ਹੁੰਦੇ ਔਰ ਇੱਥੋਂ ਵਰਜੀਨੀਆ ਮੂਵ ਕੀਤੇ ਔਰ ਹੁਣ ਕਾਫੀ ਸਫਲ ਕਾਰੋਬਾਰੀ ਨੇ। ਕੁਝ ਵਰੇ ਪਹਿਲਾਂ ਇਹਨਾਂ ਨੇ ਐਟਲਾਂਟਾ ਨੂੰ ਆਪਣਾ ਘਰ ਬਣਾਇਆ। ਵਰਜੀਨੀਆ 'ਚ ਵੀ ਉਹਨਾਂ ਦੇ ਪਰਿਵਾਰ ਦੇ ਮੈਂਬਰ ਨੇ। ਸੋ ਸਾਡੇ ਨਾਲ ਪਰਿਵਾਰਕ ਸੰਬੰਧਾਂ ਵਾਂਗ ਇਹਨਾਂ ਦਾ ਸੰਬੰਧ ਹੈ। ਔਰ ਜਿਹੜੇ ਵੀਰ ਭੈਣਾਂ ਲਗਾਤਾਰਤਾ ਨਾਲ ਜਿੱਥੇ 30-35 ਸਾਲ ਪਹਿਲਾਂ ਜਿੱਥੋਂ ਉਹਨਾਂ ਨੇ ਸਫ਼ਰ ਸ਼ੁਰੂ ਕੀਤਾ, ਅੱਜ ਵੀ ਉੱਥੇ ਹੀ ਖੜੇ ਨੇ। ਇਹਨਾਂ 'ਚੋਂ ਇਹ ਵੀਰ ਨੇ, ਇਹ ਹਮੇਸ਼ਾ ਹੀ ਜੈਨਰਸਲੀ ਡੋਨੇਟ ਵੀ ਕਰਦੇ ਨੇ ਔਰ ਕੌਮੀ ਕਾਜ਼ ਪ੍ਰਤੀ ਅੰਦਰੋਂ ਸਮਰਪਿਤ ਨੇ। ਸੋ ਜਿਹੜਾ ਉਹਨਾਂ ਦਾ ਸਵਾਲ ਹੈ ਭਗਵੰਤ ਮਾਨ ਜਾਂ ਆਮ ਆਦਮੀ ਪਾਰਟੀ ਦੇ ਹਵਾਲੇ ਨਾਲ, ਅਸੀਂ ਇੱਕ ਸੈਗਮੈਂਟ ਅੱਜ ਡਿਸਕਸ ਕਰਾਂਗੇ ਕਿ ਇਹ ਜਿਹੜੀਆਂ ਜੁਮਲੇਬਾਜ਼ੀਆਂ ਨੇ ਅਲਟੀਮੇਟਲੀ ਹੁਣ ਤਾਂ ਚੀਫ ਮਿਨਿਸਟਰੀ ਦੀ ਕੁਰਸੀ ਥੱਲੇ ਹੈ ਔਰ ਖਟਕਲ ਕਲਾਂ ਵਾਲਾ ਵੀ ਸਾਰਾ ਡਰਾਮਾ ਸਾਹਮਣੇ ਆ ਗਿਆ ਕਿ ਕਿਵੇਂ ਭੀੜ ਇਕੱਠੀ ਕੀਤੀ ਜਾਂਦੀ ਹੈ, ਕਿਵੇਂ ਲੱਖਾਂ ਨਹੀਂ ਕਰੋੜਾਂ ਰੁਪਏ ਉਸੇ ਹੀ ਗੋਦੀ ਮੀਡੀਆ ਨੂੰ ਦਿੱਤੇ ਗਏ ਜਿਹੜਾ ਕਿ ਅਦਰਵਾਈਜ਼ ਇਹ ਸਾਰੇ ਪੀਰੀਅਡ ਦੇ ਵਿੱਚ ਕਿਸ ਕਿਸਮ ਦਾ ਨੈਰੇਟਿਵ ਸਿਰਜਦਾ ਰਿਹਾ ਪੰਜਾਬ ਦੇ ਹਵਾਲੇ ਨਾਲ, ਜਾਂ ਬੀਜੇਪੀ ਨੂੰ ਕਿਵੇਂ ਸਪੋਰਟਿਵ ਲਾਈਨ ਰਹੀ। ਪਰ ਇਨ ਦਾ ਐਂਡ ਇਹੀ ਹੁੰਦਾ ਕਿ ਉਹ ਇੱਕ ਇਸ ਕਿਸਮ ਦਾ ਜਿਹੜਾ ਤਾਕਤ ਦਾ ਦਾਇਰਾਕਾਰ ਹੁੰਦਾ ਕਿ ਉੱਥੇ ਸੈੱਟ ਜੇ ਕਰੈਕਟਰ ਹੁੰਦੇ ਨੇ, ਰਨ ਬਿਊਰੋਕਰੇਸੀ ਕਰਦੀ ਹੈ, ਵੱਡੇ ਕਾਰਖਾਨੇਦਾਰ, ਇੰਡਸਟਰੀਅਲਿਸਟ, ਜ਼ਿਮੀਂਦਾਰ, ਉਹਨਾਂ ਦੀ ਪਾਕਟ ਦੇ ਵਿੱਚ ਸਭ ਕੁਝ ਹੁੰਦਾ। ਤੇ ਜੇ ਡਿਲੀਵਰ ਕਰਨ ਦੀ ਗੱਲ ਕਰਨੀ ਹੋਏ, ਅਸੀਂ ਕੱਲ੍ਹ ਡਿਸਕਸ ਕੀਤਾ ਸੀ ਕਿ ਕਿਵੇਂ ਨਿਰਪੱਖ ਜਿਹੜੀ ਐਸੋਸੀਏਸ਼ਨ ਡੈਮੋਕ੍ਰੈਟਿਕ ਰਾਈਟਸ ਦੀ ਹੈ, ਉਹਨਾਂ ਨੇ ਕਿਹਾ ਕਿ 50% ਜਿਹੜੇ MLA ਚੁਣੇ ਗਏ ਨੇ ਉਹ ਕ੍ਰਿਮੀਨਲ ਰੈਕਰਡ ਵਾਲੇ ਨੇ ਔਰ ਉਹਨਾਂ 'ਚੋਂ ਅੱਗੋਂ ਜਿਹੜੇ ਨੇ ਲਗਭਗ 27% ਇਸ ਕਿਸਮ ਦੇ ਨੇ ਜਿਹੜੇ ਸੀਰੀਅਸ ਕ੍ਰਿਮੀਨਲ ਨੇ ਔਰ ਉਹਨਾਂ ਦੇ ਵਿੱਚ ਹਰ ਕਿਸਮ ਦੇ ਚਾਰजेस ਵਾਲੇ ਲੋਕ ਨੇ। ਔਰ ਭਗਵੰਤ ਮਾਨ ਵੀ ਉਹਨਾਂ ਦੇ ਵਿੱਚ ਆਉਂਦਾ ਹੈ ਔਰ ਬਾਕੀਆਂ ਦਾ ਵੀ ਜੋ ਹਾਲ ਹੈ। ਔਰ ਕਿਵੇਂ 60 ਦੇ ਕਰੀਬ MLA ਉਹ ਨੇ ਜਿਨ੍ਹਾਂ ਨੂੰ ਟਿਕਟਾਂ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਨੇ 2-2 ਕਰੋੜ ਤੋਂ 15-15 ਕਰੋੜ ਤੱਕ ਲੈ ਕੇ ਦਿੱਤੀਆਂ ਸੀ ਉਹਨਾਂ ਤੋਂ। ਔਰ ਉਹ ਜਿਹੜੇ ਨੇ ਕੁਝ ਹਫ਼ਤੇ ਪਹਿਲਾਂ ਹੀ ਬਾਦਲ ਔਰ ਕਾਂਗਰਸ ਜਾਂ ਦੂਸਰੀਆਂ ਧਿਰਾਂ 'ਚੋਂ ਜਿਹੜਾ ਹੈ ਉਹ ਡਿਫਲੈਕਟ ਹੋ ਕੇ ਛਾਲ ਮਾਰ ਕੇ ਆਮ ਆਦਮੀ ਪਾਰਟੀ 'ਚ ਗਏ ਸੀ। ਹੁਣ ਤੁਸੀਂ ਇੱਕ ਸੜਾਂਦ ਮਾਰਦੇ ਕਿਸੇ ਸਟੱਫ ਤੋਂ ਇਹ ਐਕਸਪੈਕਟ ਕਰੋ ਕਿ ਉਹਦੇ 'ਚੋਂ ਫਰੈਗਰੈਂਸ ਨਿਕਲੇਗੀ, ਉਹਦੇ 'ਚੋਂ ਖੁਸ਼ਬੂ ਨਿਕਲੇਗੀ। ਇਹ ਤਾਂ ਫਿਰ ਸਾਡੀ ਬੇਵਕੂਫੀ ਹੈ ਵੀ ਜੇ ਅਸੀਂ ਇਹ ਕਰੀਏ। ਤੇ ਜਿਨ੍ਹਾਂ ਨੂੰ ਜਿਵੇਂ ਵੀਰ ਨੇ ਕਿਹਾ ਕਿ ਜਿਹੜੇ ਲੋਕ ਆਸ ਨੇ ਉਹ ਨਿਰਾਸ਼ ਹੋਣਗੇ, ਮੈਂ ਕਿਹਾ ਮੈਂ ਸਮਝਦਾ ਵੀ ਇਹ ਵੀ ਜਿਨ੍ਹਾਂ ਨੇ ਮਿੱਥ ਹੀ ਲਿਆ ਕਿ ਵੀ ਇੱਕ ਉਹ ਨੇ ਜਿਹੜੇ ਅੱਖਾਂ ਨਾਲ ਦੇਖ ਕੇ ਸਮਝ ਸਕਦੇ ਨੇ, ਇੱਕ ਉਹ ਨੇ ਜਿਹੜੇ ਕੰਨਾਂ ਨਾਲ ਸੁਣ ਕੇ ਸਮਝ ਸਕਦੇ ਨੇ ਕਿ ਭਾਈ ਉਹਨਾਂ ਨੂੰ ਸਮਝ ਆਏ, ਇੱਕ ਉਹ ਨੇ ਜਿਨ੍ਹਾਂ ਨੇ ਸਿਰ ਮਾਰਨਾ ਕੰਧ ਦੇ ਵਿੱਚ ਤੇ 19 ਕੁ ਦੇਰ ਲਈ ਉਹਨਾਂ ਨੂੰ ਇਹ ਤਾਂ ਸਮਝ ਆ ਜਾਣੀ ਵੀ ਉਹ ਜਦੋਂ ਸਿਰ ਭੱਜਿਆ, ਪਰ ਫਿਰ ਉਹ ਅੱਗੋਂ ਲਈ ਤਿਆਰ ਰਹਿੰਦੇ ਨੇ ਵੀ ਕਿ ਨਵੀਂ ਕੰਧ ਕਿਹੜੀ 'ਚ ਸਿਰ ਮਾਰਨਾ। ਸੋ ਮੈਂ ਇਸ ਦੇ ਉੱਤੇ ਇਸ ਤੋਂ ਬਿਯੋਂਡ ਨਹੀਂ ਕੁਝ ਕਹਿਣਾ ਚਾਹੁੰਦਾ, ਅਸੀਂ ਡਿਸਕਸ ਕਰਾਂਗੇ। ਪਰ ਮੈਨੂੰ ਇਹ ਲੱਗਦਾ ਹੈ ਕਿ ਵੀ 6 ਮਹੀਨੇ ਵੀ ਇਹ ਜਿਹੜਾ ਅੱਜ ਇੱਕ ਯੂਫੋਰੀਆ ਕ੍ਰੀਏਟ ਕੀਤਾ ਹੋਇਆ ਹੈ ਔਰ ਜਿਸ ਕਿਸਮ ਦਾ ਜਿਵੇਂ ਨਵੀਂ ਤਬਦੀਲੀ, ਇਨਕਲਾਬ ਔਰ ਬੋਲੇ ਸੋ ਨਿਹਾਲ ਦੇ ਨੇ, ਉਹਦਾ ਕੀ ਸੰਬੰਧ ਹੈ ਇੱਕ ਦੂਜੇ ਦੇ ਨਾਲ? ਭਾਰਤ ਮਾਤਾ ਕੀ ਜੈ ਵੀ ਹੋ ਰਿਹਾ। ਔਰ ਜਿਹੜੇ ਮੁੱਢਲੇ ਤੌਰ ਦੇ ਉੱਤੇ ਜਿਹੜੀਆਂ ਲੋਕਾਂ ਦੀਆਂ ਸਮੱਸਿਆਵਾਂ ਨੇ, ਜੇ ਤੁਸੀਂ ਪਹਿਲੇ ਦਿਨ ਲੋਕਾਂ ਦੀ ਟੈਕਸ ਦੀ ਮਨੀ ਜਿਹੜੀ ਹੈ ਉਸ ਨੂੰ ਤੁਸੀਂ ਇਵੇਂ ਉਡਾ ਰਹੇ ਹੋ, ਤੁਹਾਡੇ ਕੋਲ ਹੱਕ ਵੀ ਨਹੀਂ ਹੈ ਅਜੇ ਤੱਕ। ਈਵਨ ਜਦੋਂ ਅੰਮ੍ਰਿਤਸਰ 'ਚ
ਰੋਡ ਸ਼ੋਅ ਦੇ ਨਾਂ ਥੱਲੇ ਜਿਵੇਂ ਪੰਜਾਬ ਰੋਡਵੇਜ਼ ਦੀਆਂ ਔਰ ਪੈਪਸੂ ਰੋਡਵੇਜ਼ ਦੀਆਂ ਬੱਸਾਂ, ਉਹ ਤਾਂ ਚੀਫ ਮਿਨਿਸਟਰ ਵੀ ਨਹੀਂ ਸੀ। ਕਿਹਨੇ ਆਰਡਰ ਕੀਤਾ? ਚੰਨੀ ਨੇ ਤਾਂ ਕੀਤਾ ਨਹੀਂ, ਉਹ ਐਕਟਿੰਗ ਚੀਫ ਮਿਨਿਸਟਰ ਤਾਂ ਉਹ ਸੀ ਜਦੋਂ ਤੱਕ ਹੁਣ ਇਹਨੇ ਇਹ ਸੈਕਟਰੀਏਟ 'ਚ ਆ ਕੇ ਚਾਰਜ ਲਿਆ, ਹੁਣੇ ਬਣਿਆ। ਔਰ ਫਿਰ ਤੁਸੀਂ ਉਹੀ ਕਰੋੜਾਂ ਰੁਪਏ ਕੱਢ ਕੇ ਮੀਡੀਆ ਨੂੰ ਦਿੱਤਾ, ਗੋਦੀ ਮੀਡੀਆ ਨੂੰ, ਕਿ ਪ੍ਰੋਪੇਗੇਟ ਕਰੋ ਵੱਡੀਆਂ ਵੱਡੀਆਂ ਫੋਟੋਆਂ ਕੇਜਰੀਵਾਲ ਔਰ ਭਗਵੰਤ ਮਾਨ ਤੇ ਦੂਜਿਆਂ ਦੀਆਂ ਲਾ ਕੇ। ਸੋ ਇਹ ਸਾਰੀ ਜਿਹੜੀ ਹੈ ਜੁਮਲੇਬਾਜ਼ੀ ਦੇ ਨਾਲ ਹੁਣ ਸ਼ੋਅਬਾਜ਼ੀ ਵੀ ਹੈ। ਔਰ ਕੇਜਰੀਵਾਲ ਜਿਹਦਾ ਡ੍ਰੀਮ ਪ੍ਰਾਈਮ ਮਿਨਿਸਟਰ ਬਣਨ ਦਾ ਹੈ, ਉਹ ਪੰਜਾਬ ਨੂੰ ਐਜ਼ ਏ ਲਾਂਚਿੰਗ ਪੈਡ ਵਰਤ ਰਿਹਾ। ਪੈਸਾ ਵੀ ਪੰਜਾਬ ਦਾ ਪਹਿਲਾਂ ਬਾਹਰ ਬੈਠੇ ਸਿੱਖਾਂ ਤੋਂ ਕਰੋੜਾਂ ਅਰਬਾਂ ਰੁਪਈਆ ਇਕੱਠਾ ਕਰਕੇ ਇਹਨਾਂ ਨੇ ਆਪਣਾ ਜਿਹੜਾ ਉਹ ਬੇਸ ਬਣਾਇਆ ਦਿੱਲੀ ਦੇ ਵਿੱਚ। ਹੁਣ ਪੰਜਾਬ ਦਾ ਕੰਟਰੋਲ ਕਰਕੇ ਔਰ ਇਹਨੂੰ ਹੁਣ ਇਹੀ ਤਿਰੰਗਾ ਯਾਤਰਾਵਾਂ ਜਿਹੜੀਆਂ ਅੰਮ੍ਰਿਤਸਰ ਦੇ ਵਿੱਚ ਗੁਰੂ ਦੀ ਨਗਰੀ, ਜਿੱਥੇ ਕਿ ਇੱਕ ਸਪਿਰਿਚੁਅਲ ਔਰ ਰੂਹਾਨੀਅਤ ਦਾ ਸੋਮ ਹੈ, ਇੱਥੇ ਤੁਸੀਂ ਰੋਡ ਸ਼ੋਅ ਜਾਂ ਤਿਰੰਗਿਆਂ ਦੇ ਨਾਲ ਮਾਰਚ ਕਰਨ ਦਾ ਕੀ ਮਤਲਬ ਹੈ? ਕੀ ਮੈਸੇਜ ਪੰਜਾਬ ਨੂੰ ਦਿੱਤਾ ਗਿਆ? ਹੁਣ ਇਹਦੀ ਪਾਰਟੀ ਨੇ ਉੱਤਰਾਖੰਡ 'ਚ ਵੀ ਚੋਣਾਂ ਲੜੀਆਂ, ਗੋਆ 'ਚ ਵੀ ਲੜੀਆਂ, ਯੂਪੀ 'ਚ ਵੀ ਲੜੀਆਂ, ਉੱਥੇ ਕਿਉਂ ਨਹੀਂ ਕੀਤੀ ਤਿਰੰਗਾ ਯਾਤਰਾ? ਬਿਲਕੁਲ। ਸੋ ਜ਼ਾਹਿਰ ਹੈ ਕਿ ਵੀ ਮੈਸੇਜ ਕਿਹਨੂੰ ਦੇ ਰਹੇ ਨੇ। ਲੇਕਿਨ ਜੇ ਹੁਣ ਉਹ ਅਖੀਰ 'ਚ ਜਾ ਕੇ ਉਹ ਆਪਣੇ ਲੋਕ ਬਜ਼ੁਰਗ ਇਹੀ ਕਹਿੰਦੇ ਹੁੰਦੇ ਸੀ ਕਿ ਭਾਈ ਜੇ ਆਪਣਾ ਹੀ ਪੈਸਾ ਖੋਟਾ, ਆਪਣਾ ਹੀ ਸਿੱਕਾ ਖੋਟਾ ਤੇ ਕਿਸੇ ਨੂੰ ਕੀ ਕਹਿਣਾ। ਸੋ ਜੇ ਕੇਜਰੀਵਾਲ ਜਾਂ ਦੂਜੇ ਤੀਜੇ ਵਰਤ ਰਹੇ ਨੇ, ਭਗਵੰਤ ਮਾਨ ਹੋਏ ਜਾਂ ਉਹਦੀ ਨਸਲ ਦੇ ਬਾਕੀ ਲੋਕ ਹੋਣ, ਤਾਂ ਫਿਰ ਇਹ ਸਾਡਾ ਵੀ ਕਿਤੇ ਨਾ ਕਿਤੇ ਕਸੂਰ ਹੈ ਕਿ ਅਸੀਂ ਇਸ ਕਿਸਮ ਦੇ ਮਿਜਟ ਕਿਸਮ ਦੇ ਲੋਕ ਜਿਹੜੇ ਨੇ ਉਹਨਾਂ ਨੂੰ ਕਿਸ ਰੋਲ 'ਚ ਲਿਆ ਕੇ ਖੜਾ ਕੀਤਾ। ਪਰ ਅਸੀਂ ਹੋਰ ਵੀ ਵੇਰਵੇ ਨਾਲ ਗੱਲ ਕਰਾਂਗੇ। ਹੁਣ ਅਸੀਂ ਗੱਲ ਕਰਦੇ ਹਾਂ ਯੂਕਰੇਨ ਦੇ ਹਵਾਲੇ ਨਾਲ। ਉਹੀ ਦਰਦ ਅੱਜ 21ਵਾਂ ਦਿਨ ਹੈ ਉਸ ਜੰਗ ਦਾ, ਔਰ 3 ਮਿਲੀਅਨ 30 ਲੱਖ ਯੂਕਰੇਨੀਅਨ ਬੇਘਰੇ ਹੋ ਚੁੱਕੇ ਨੇ। ਔਰ ਉਹ ਪੋਲੈਂਡ ਹੋਏ, ਹੰਗਰੀ ਹੋਏ, ਸਲੋਵੇਨੀਆ ਹੋਏ, ਰੋਮੇਨੀਆ ਹੋਏ, ਉਹਨਾਂ ਸਾਰਿਆਂ ਦੇ ਬਾਰਡਰ 'ਤੇ ਸਭ ਤੋਂ ਜ਼ਿਆਦਾ ਹੁਣ ਤਾਂ 20 ਲੱਖ ਦੇ ਕਰੀਬ ਇਕੱਲੇ ਪੋਲੈਂਡ 'ਚ ਨੇ। ਬੰਬਾਰਡਮੈਂਟ ਬਰਾਬਰ ਜਾਰੀ ਹੈ। ਔਰ ਜੇ ਮੈਂ ਸਮਰੀ ਜਿਹੜੀ ਇਕਨੋਮਿਕ ਟਾਈਮਸ ਦੀ ਔਰ BBC ਦੀ ਹੈ ਉਹਦੇ 'ਚ ਮੈਂ ਦੱਸਾਂ ਕਿ ਉਹਨਾਂ ਨੇ ਜਿਹੜਾ ਅੱਜ ਰਸ਼ੀਆ ਨੇ ਅਟੈਕ ਇੱਕ ਥੀਏਟਰ ਦੇ ਉੱਤੇ ਕੀਤਾ ਮੈਰੀਪੋਲ 'ਚ, ਜਿੱਥੇ ਸਿਵਿਲੀਅਨਸ ਨੇ ਸ਼ੈਲਟਰ ਲਈ ਹੋਈ ਸੀ, ਔਰ ਇਹਦੇ 'ਚ 1000 ਤੋਂ 2000 ਤੱਕ ਲੋਕ ਅੰਦਰ ਸਨ, ਜਿਨ੍ਹਾਂ 'ਚੋਂ ਕਾਫੀਆਂ ਦੇ ਮਾਰੇ ਜਾਣ ਦੀ ਖਬਰ ਹੈ। ਐਗਜ਼ੈਕਟ ਨੰਬਰ ਨਹੀਂ ਨੋਨ ਹੈ ਕੈਜੂਅਲਟੀਜ਼ ਦਾ। ਔਰ ਇਸੇ ਤਰ੍ਹਾਂ ਮੈਰੀਪੋਲ ਜਿਹੜਾ ਯੂਕਰੇਨ ਦੇ ਸਾਊਥ ਵਿੱਚ ਹੈ, ਉਸ ਨੂੰ ਰੂਸ ਦੀਆਂ ਫੌਜਾਂ ਨੇ ਘੇਰਿਆ ਹੋਇਆ। 3 ਲੱਖ ਲੋਕ ਟਰੈਪ ਨੇ ਅੰਦਰ, ਉਹਨਾਂ ਕੋਲ ਨਾ ਪਾਣੀ ਹੈ, ਨਾ ਬਿਜਲੀ ਹੈ, ਨਾ ਗੈਸ ਹੈ, ਇਸ ਹਾਲਤ 'ਚ ਫਸੇ ਹੋਏ ਨੇ। ਇਸੇ ਤਰ੍ਹਾਂ ਜਿਹੜਾ ਹਸਪੀਟਲ ਦੇ ਉੱਤੇ ਅਟੈਕ ਹੋਇਆ ਸੀ, ਹੁਣ ਵੀ 400 ਦੇ ਕਰੀਬ ਸਟਾਫ ਔਰ ਪੇਸ਼ੈਂਟਸ ਜਿਹੜੇ ਨੇ ਉਹ ਉਸ ਹਸਪੀਟਲ ਦੇ ਵਿੱਚ ਫਸੇ ਹੋਏ ਨੇ। ਔਰ ਰਸ਼ੀਅਨ ਫੌਜ ਨੇ 10 ਬੰਦੇ ਜਿਹੜੇ ਬ੍ਰੈਡ ਲੈਂਡ ਦੇ ਲਈ ਇੱਕ ਲਾਈਨ 'ਚ ਖਲੋਤੇ ਸੀ, ਉਹਨਾਂ ਨੂੰ ਗੋਲੀਆਂ ਦੇ ਨਾਲ ਉਡਾਇਆ। ਔਰ ਇਹ ਸਾਰੇ ਦੇ ਚਲਦਿਆਂ ਅੱਜ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਨੇ ਯੂਨਾਈਟਿਡ ਸਟੇਟਸ ਕਾਂਗਰਸ ਔਰ ਸੈਨੇਟ ਉਹਨਾਂ ਨੂੰ ਐਡਰੈਸ ਕੀਤਾ, ਵਰਚੁਅਲ ਕਾਨਫਰੰਸ ਰਾਹੀਂ ਕੀਤਾ, ਪਰ ਬੜਾ ਐਮੋਸ਼ਨਲ ਐਡਰੈਸ ਸੀ। ਉਹਦੇ 'ਚ ਉਹਨੇ ਉਹ ਵੀਡੀਓ ਵੀ ਦਿਖਾਈ ਜਿਹਦੇ 'ਚ ਕਿ ਅਟੈਕ ਤੋਂ ਪਹਿਲਾਂ ਯੂਕਰੇਨ ਕੀ ਸੀ ਔਰ ਅੱਜ ਕੀ ਹੈ। ਔਰ ਉਹਦੇ 'ਚ ਅਗੇਨ ਉਹਨੇ ਤਰਲਾ ਲਿਆ US ਕਾਂਗਰਸ ਤੋਂ ਕਿ ਨੋ ਫਲਾਈ ਜ਼ੋਨ ਬਣਾਓ, ਸਿਕਿਉਰਿਟੀ ਏਡ, ਔਰ ਆਲਰੇਡੀ ਜਿਹੜਾ $800 ਮਿਲੀਅਨ ਮਿਲਟਰੀ ਏਡ ਔਰ $10 ਬਿਲੀਅਨ ਦੇ ਕਰੀਬ ਅਦਰਵਾਈਜ਼ ਏਡ ਅਮਰੀਕਾ ਨੇ ਦਿੱਤੀ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਰੂਸ ਦੇ ਉੱਤੇ ਹੋਰ ਵੀ ਸਖਤ ਸੈਂਕਸ਼ਨਸ ਲਾਈਆਂ ਜਾਣ। ਔਰ ਇਹ ਜਿਹੜਾ ਉਹਨਾਂ ਦਾ ਐਡਰੈਸ ਅੱਜ ਸਵੇਰੇ ਸੀ ਹਾਊਸ ਆਫ ਰਿਪਰੈਜ਼ੈਂਟੇਟਿਵਸ ਔਰ ਸੈਨੇਟਰਸ ਦਾ, ਉਹ ਕਾਫੀ ਜਿਵੇਂ ਮੈਂ ਕਿਹਾ ਭਾਵਕ ਸੀ। ਔਰ ਉਹਦੇ 'ਚ ਉਹਨਾਂ ਨੇ ਅਮਰੀਕਨਾਂ ਨੂੰ ਯਾਦ ਦਹਾਨੀ ਕਰਵਾਈ ਕਿ ਸਾਡਾ ਅਸਮਾਨ ਯੂਕਰੇਨ ਦਾ ਇਵੇਂ ਹੀ ਬਣ ਚੁੱਕਾ ਹੈ ਜਿਵੇਂ ਕਦੇ ਜਦੋਂ ਜਾਪਾਨੀਆਂ ਨੇ ਪਰਲ ਹਾਰਬਰ ਦੇ ਉੱਤੇ ਹਮਲਾ ਕੀਤਾ ਸੀ ਤੇ ਅਮਰੀਕਨਾਂ ਨੇ ਜੋ ਫੀਲਿੰਗ ਉਦੋਂ ਲਈ, ਅੱਜ ਸਾਡਾ ਉਹ ਹਾਲ ਹੈ। ਔਰ ਫਿਰ ਉਹਨੇ 9/11 ਦੇ ਨਾਲ ਵੀ ਕੰਪੇਅਰ ਕੀਤਾ ਕਿ ਕਿਵੇਂ ਜਿਹੜੇ ਵਰਲਡ ਟ੍ਰੇਡ ਸੈਂਟਰ ਦੇ ਉੱਤੇ ਨਿਊਯਾਰਕ 'ਚ ਹਮਲਾ ਸੀ, ਉਹਨੇ ਕਿਹਾ ਰਸ਼ੀਆ ਹੈਜ਼ ਟਰਨਡ ਯੂਕਰੇਨੀਅਨ ਸਕਾਈ ਇਨਟੂ ਏ ਸੋਰਸ ਆਫ ਡੈਥ ਫॉर ਥਾਊਜ਼ੈਂਡਸ ਆਫ ਪੀਪਲ। ਕਿ ਇਸ ਵੇਲੇ ਜਿਹੜਾ ਕਿਉਂਕਿ ਉਹ ਜਹਾਜ਼ੀ ਬੰਬਾਰਡਮੈਂਟ ਹੀ ਹੋ ਰਹੀ ਹੈ, ਗਰਾਊਂਡ ਦੇ ਉੱਤੇ ਤਾਂ ਬਹੁਤ ਘੱਟ ਮੂਵਮੈਂਟ ਹੈ। ਉਹਨੇ ਕਿਹਾ ਕਿ ਵੀ ਇਸ ਵੇਲੇ ਜਿਹੜਾ ਯੂਕਰੇਨ ਦਾ ਅਸਮਾਨ ਹੈ ਉਹ ਹਜ਼ਾਰਾਂ ਲੋਕਾਂ ਦੀ ਮੌਤ ਦਾ ਸੁਨੇਹਾ ਰੋਜ਼ ਲੈ ਕੇ ਆ ਰਿਹਾ। ਦੇ ਯੂਜ਼ ਡਰੋਨਸ ਟੂ ਕਿਲ ਅਸ ਵਿਦ ਪ੍ਰੀਸੀਜਨ। This is a terror that Europe has not seen for 80 years, and we are asking for an answer to this terror from the whole world. उन्होंने कहा भी ये
80 ਸਾਲਾਂ 'ਚ ਯੂਰਪ ਨੇ ਨਹੀਂ ਦੇਖਿਆ। ਸੈਕੰਡ ਵਰਲਡ ਵਾਰ ਨੂੰ ਇਸ਼ਾਰਾ ਕਰ ਰਹੇ ਨੇ ਔਰ ਅਸੀਂ ਦੁਨੀਆ ਨੂੰ ਪੁੱਛ ਰਹੇ ਹਾਂ ਕਿ ਸਾਨੂੰ ਇਹਦੀ ਜਵਾਬਦੇਹੀ ਕਰਾਓ ਕਿ ਇਹ ਅਸੀਂ ਕਿਉਂ ਇਹ ਸਾਰੇ ਦਾ ਸ਼ਿਕਾਰ ਹੋ ਰਹੇ। ਔਰ ਇਜ਼ ਦਿਸ ਏ ਲੋਟ ਟੂ ਆਸਕ ਫॉर ਅਸ ਟੂ ਕ੍ਰੀਏਟ ਏ ਨੋ ਫਲਾਈ ਜ਼ੋਨ ਓਵਰ ਯੂਕਰੇਨ ਟੂ ਸੇਵ ਪੀਪਲ? ਕਿ ਅਸੀਂ ਕੋਈ ਚੰਦਰਮਾ ਮੰਗ ਰਹੇ ਹਾਂ ਤੁਹਾਡੇ ਤੋਂ ਜਦੋਂ ਅਸੀਂ ਕਹਿੰਦੇ ਹਾਂ ਕਿ ਨੋ ਫਲਾਈ ਜ਼ੋਨ ਬਣਾਓ ਯੂਕਰੇਨ ਦੇ ਉੱਤੇ ਤਾਂ ਕਿ ਲੋਕਾਂ ਦਾ ਜਾਨ ਬਚੇ। ਔਰ ਇਸ ਦੇ ਨਾਲ ਉਹਨਾਂ ਨੇ ਹੋਰ ਵੀ ਉਹਨਾਂ ਨੂੰ ਇਹ ਕਿਹਾ ਕਿ ਭਾਈ ਇਸ ਵੇਲੇ ਸਾਡਾ ਬਿਲਕੁਲ ਤਬਾਹੀ ਹੈ। ਔਰ ਇਹ ਇਵੇਂ ਹੀ ਹੈ ਜਿਹਨੂੰ ਤੁਸੀਂ ਤਰਲਾ ਲੈਣਾ ਕਹਿੰਦੇ ਹੋ। ਹਾਲਾਂਕਿ ਅੱਜ ਹੀ ਜਿਹੜਾ ਵਰਲਡ ਕੋਰਟ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਉਹਨਾਂ ਨੇ ਕਿਹਾ ਵਰਲਡ ਕੋਰਟ ਆਰਡਰਸ ਰਸ਼ੀਆ ਟੂ ਸੀਜ਼ ਮਿਲਟਰੀ ਆਪਰੇਸ਼ਨਸ ਇਨ ਯੂਕਰੇਨ। ਔਰ ਉਹਨਾਂ ਨੇ ਇਸ ਦੇ ਉੱਤੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਉਹਨਾਂ ਨੇ ਰਸ਼ੀਆ ਨੂੰ ਟੂ ਸਟਾਪ ਮਿਲਟਰੀ ਐਕਸ਼ਨਸ। The Russian Federation shall immediately suspend the military operations that it commenced on February 24th in the territory of Ukraine, the judges said. ਇਹ ਵੀ ਇੱਕ ਸਿੰਬੋਲਿਕ ਜਿਹੀ ਗੱਲ ਹੈ, ਜਦੋਂ ਤੱਕ ਤੁਸੀਂ ਹੱਥ ਨਹੀਂ ਦਿਖਾਉਂਦੇ ਤੇ ਕੋਈ ਵੀ ਪਾਰਟ ਜਿਹੜਾ ਹੈ ਉਹ ਤੁਹਾਨੂੰ ਉਹਦੇ ਚੋਂ ਨਤੀਜਾ ਨਿਕਲਦਾ ਨਜ਼ਰ ਨਹੀਂ ਆਉਂਦਾ। ਹਾਂ, ਇੱਕ ਹੋਪ ਜਿਹੜੀ ਇਸ ਸਾਰੀ ਚੋਂ ਅਸੀਂ ਦੇਖ ਸਕਦੇ ਹਾਂ ਕਿ ਇਸ ਸਾਰੇ ਦੇ ਚਲਦਿਆਂ ਰੂਸ ਔਰ ਯੂਕਰੇਨ ਦੇ ਫੋਰਨ ਮਿਨਿਸਟਰਸ ਦੀ ਗੱਲਬਾਤ ਵੀ ਜਾਰੀ ਹੈ। ਔਰ ਰਸ਼ੀਅਨ ਫੋਰਨ ਮਿਨਿਸਟਰ ਨੇ ਕਿਹਾ ਹੈ ਨਿਊਟਰੈਲਿਟੀ ਫॉर यूक्रेन इज़ ऑन द टेबल। और उन्हें कहा कि नेगोशिएशंस आर नॉट ईजी फॉर ऑब्वियस रीजंस बट नेवरथलेस देयर इज़ सम होप ऑफ रीचिंग ए compromise. Neutral status is now being seriously discussed along of course with security guarantees। क्योंकि ज़ेलेंस्की ने फाइनली ये देखते हैं कि ना नेटो खलोती है ना अमरीका खलोता है। उन्हें उन्होंने कहा भी ठीक है असी अपने कॉन्स्टिट्यूशन 'ਚ लिख देने भी असी नैटो की मैंबरशिप नहीं लवांगे कदे भी, न्यूट्रल रवांगे। असी ਜਿਹੜੇ ਈਸਟਰਨ ਸਾਡੇ ਪ੍ਰੋਵਿੰਸ ਤੁਸੀਂ ਕਾਬੂ ਕੀਤੇ ਨੇ ਉਹਨਾਂ ਨੂੰ ਇੰਡੀਪੈਂਡੈਂਟ ਉਹਨਾਂ ਦੇ ਉੱਤੇ ਗੱਲਬਾਤ ਕਰ ਲਾਂਗੇ। ਕ੍ਰਾਈਮੀਆ ਜਿਹੜਾ 2014 'ਚ ਦੱਬਿਆ ਹੋਇਆ ਉਹ ਵੀ ਤੁਹਾਡਾ। ਹੁਣ ਤਾਂ ਇਹ ਤਰਲੇ ਹੀ ਨੇ ਕਿ ਭਾਈ ਜਿੰਨਾ ਕਿ ਵੈਸਟਰਨ ਯੂਕਰੇਨ ਰਹਿ ਗਿਆ ਇਹਨੂੰ ਸਾਨੂੰ ਰਹਿਣ ਦਿਓ। ਪਰ ਰਸ਼ੀਆ ਇਹਦੇ ਬਾਵਜੂਦ ਕਿ ਇਹ ਆਫਰ ਤਾਂ ਕਈ ਦਿਨਾਂ ਤੋਂ ਚੱਲ ਰਹੀ ਹੈ ਲੇਕਿਨ ਉਹ ਜਾਣ ਤੋਂ ਪਹਿਲਾਂ ਇਹਨਾਂ ਦਾ ਸਾਰਾ ਇਨਫਰਾਸਟ੍ਰਕਚਰ ਵੀ ਤਬਾਹ ਕਰ ਰਿਹਾ। ਪਰ ਨਾਲ ਦੀ ਨਾਲ ਵੈਸਟ ਔਰ ਯੂਰਪ ਨੂੰ ਔਰ ਅਮਰੀਕਾ ਨੂੰ ਖਾਸ ਤੌਰ 'ਤੇ ਸੁਨੇਹਾ ਵੀ ਦੇ ਰਿਹਾ। ਜਿਵੇਂ ਤੁਸੀਂ ਕਈ ਵਾਰ ਜਿਹੜੇ ਲੋਕ ਬਿਲਕੁਲ ਰਿਵੈਂਜ 'ਚ ਹੁੰਦੇ ਨੇ ਤੇ ਜਦੋਂ ਜਿਹੜਾ ਬੰਦਾ ਮਰ ਵੀ ਚੁੱਕਾ ਹੁੰਦਾ ਜਾਣ ਲੱਗੇ ਉਹਨੂੰ ਫਿਰ ਉਹ ਗੋਲੀ ਮਾਰ ਕੇ ਗੋਲੀਆਂ ਹੋਰ ਚਲਾਉਂਦੇ ਨੇ, ਉਹ ਉਹਨਾਂ ਵਿਚਲੀ ਨਫ਼ਰਤ ਔਰ ਰਿਵੈਂਜ ਹੁੰਦਾ। ਹੁਣ ਜਿਹੜਾ ਜੇ ਰਸ਼ੀਆ ਦਾ ਵਰਤਾਰਾ ਯੂਕਰੇਨ ਨੂੰ ਗੋਡਿਆਂ ਤੇ ਲਿਆਉਣਾ ਸੀ ਉਹ ਤਾਂ ਆ ਚੁੱਕਾ, ਪਰ ਇਹਦੇ ਬਾਵਜੂਦ ਔਰ ਜੋ ਮੈਸੇਜ ਉਹਨੇ ਨੈਟੋ ਜਾਂ ਅਮਰੀਕਾ, ਪਰ ਇਹਦੇ ਬਾਵਜੂਦ ਜੇ ਉਹ ਅਜੇ ਵੀ ਇੱਕ ਪਾਸੇ ਬੰਬਾਰਡਮੈਂਟ ਕਰਕੇ ਥੀਏਟਰ ਹਸਪੀਟਲ ਦੂਸਰੇ ਤਬਾਹ ਕਰ ਰਿਹਾ ਨਾਲ ਗੱਲਬਾਤ ਵੀ ਕਰ ਰਿਹਾ, ਇਹਦਾ ਮਤਲਬ ਇਹ ਹੈ ਕਿ ਉਹਦੇ ਇਰਾਦੇ ਨਾਪਾਕ ਨੇ ਹੋਰ ਪਾਸੇ ਵੀ। ਇਕੱਲਾ ਇਹ ਨਹੀਂ ਹੈ ਕਿ ਯੂਕਰੇਨ ਤੱਕ ਮਹਿਦੂਦ ਹੋਏਗਾ। ਉਹਨੇ ਹੁਣ ਉਹਦੇ ਕੋਲ ਉਹ ਮੋਲਟੋਵਾ ਹੋਏ ਔਰ ਦੂਸਰੇ ਹੋਣ ਜਿਹੜੇ ਅਜੇ ਤੱਕ ਨੈਟੋ ਦੇ ਮੈਂਬਰ ਨਹੀਂ ਨੇ ਉਹਨਾਂ ਵੱਲੋਂ ਧਾਈ ਕਰ ਸਕਦਾ। ਤੇ ਇਸ ਸਾਰੇ ਦੇ ਚਲਦਿਆਂ ਜਿਹੜੀ ਖਬਰ ਭਾਰਤ ਦੇ ਹਵਾਲੇ ਨਾਲ ਆਈ ਔਰ ਉਸ ਦਾ ਵਾਈਟ ਹਾਊਸ ਨੇ ਵੀ ਨੋਟਿਸ ਲਿਆ ਹੈ ਔਰ ਜਿਹੜਾ ਇੰਡੀਅਨ ਕਾਕਸ ਦਾ ਅਮਿਤ ਬਹਿਰਾ ਕਾਂਗਰਸਮੈਨ ਜਿਹੜਾ ਭਾਰਤੀ ਓਰੀਜਨ ਦਾ ਹੈ ਉਸ ਦੀ ਸਟੇਟਮੈਂਟ ਵੀ ਹੈ। ਔਰ ਇਹ ਖਬਰ ਇਸ ਹਵਾਲੇ ਨਾਲ ਸੀ ਹਾਲਾਂਕਿ ਭਾਰਤ ਜਿਹੜਾ ਉਹ ਲਗਭਗ ਆਪਣਾ 80% ਤੇਲ ਇੰਪੋਰਟ ਕਰਦਾ ਔਰ ਉਹਦੇ ਚੋਂ ਰਸ਼ੀਆ ਤੋਂ ਉਹਦੀ ਜਿਹੜੀ ਕਰੂਡ ਆਇਲ ਦੀ ਇੰਪੋਰਟ ਹੈ ਸਿਰਫ 2 ਤੋਂ 3% ਹੈ। ਬਾਕੀ ਉਹਦਾ ਮੋਸਟਲੀ ਸਾਊਦੀ ਅਰੇਬੀਆ UAE ਇਹਨਾਂ ਤੋਂ ਹੁੰਦਾ ਜਾਂ ਈਰਾਨ ਤੋਂ ਹੁੰਦਾ। ਲੇਕਿਨ ਹੁਣ ਕਿਉਂਕਿ ਰਸ਼ੀਆ ਦੇ ਉੱਤੇ ਪਾਬੰਦੀਆਂ ਲੱਗ ਰਹੀਆਂ ਨੇ ਔਰ ਰਸ਼ੀਆ ਨੇ ਆਪਣਾ ਰਸ਼ੀਆ ਦੀ ਸਭ ਤੋਂ ਵੱਡੀ ਇਕੋਨਮੀ ਦਾ ਬੇਸ ਹੀ ਉਹਨਾਂ ਦਾ ਆਇਲ ਹੈ, ਸੋ ਉਹਨਾਂ ਨੇ ਸਬਸਿਡਾਈਜ਼ ਕਰਤਾ। ਹੁਣ ਇਸ ਵੇਲੇ ਇਹ ਹੈ ਵੀ ਇੰਟਰਨੈਸ਼ਨਲ ਮਾਰਕੀਟ 'ਚ ਆਇਲ ਪ੍ਰਾਈਸਿਸ ਬਹੁਤ ਹਾਈ ਗਏ ਨੇ। ਇੰਡੀਆ 'ਚ 80% ਇੰਪੋਰਟ ਹੈ, ਉਹਨਾਂ ਦੀ ਤਾਂ ਇਕੋਨਮੀ ਡਗਮਗਾਣੀ ਸ਼ੁਰੂ ਹੋ ਰਹੀ ਹੈ ਔਰ ਆਲਰੇਡੀ ਹੋਰ ਵੀ ਬਹੁਤ ਕੁਛ ਇੰਟਰਨੈਸ਼ਨਲ ਲੈਵਲ ਦੇ ਉੱਤੇ ਕਰੰਸੀ ਚੇਂਜਸ ਔਰ ਇੱਧਰ ਉੱਧਰ ਚੱਲ ਰਿਹਾ ਹੈ ਕਿ ਯੂਆਨ ਦੇ ਵਿੱਚ ਟ੍ਰੇਡਿੰਗ ਹੋਏਗੀ। ਰਸ਼ੀਆ ਔਰ ਚਾਈਨਾ ਜਿਹੜੇ ਨੇ ਉਹ ਡਾਲਰ ਨੂੰ ਪਾਸੇ ਰੱਖ ਰਹੇ ਨੇ ਔਰ ਈਵਨ ਇਹ ਬਾਕੀਆਂ ਦੇ ਨਾਲ ਵੀ ਜੇ ਇਹ ਆਉਂਦਾ ਡਾਲਰ ਦਾ ਫਾਲ ਹੋ ਰਿਹਾ, ਇਸ ਲਈ ਇੰਟਰਨੈਸ਼ਨਲੀ ਜਿਹੜਾ ਇਹਨਾਂ ਦਾ ਮਾਰਕ ਹੈ ਫਾਈਨੈਂਸ਼ੀਅਲ ਵਾਲ ਸਟਰੀਟ ਉਹ ਕਾਫੀ ਥੱਲੇ ਨੂੰ ਜਾ ਰਹੀ ਹੈ ਕਿਉਂਕਿ ਕਾਫੀ ਅਨਸਰਟਨਟੀ ਹੈ। ਸੈਕੰਡ ਵਰਲਡ ਵਾਰ ਤੋਂ ਬਾਅਦ ਅਮਰੀਕਾ ਦੀ ਸਰਦਾਰੀ ਦਾ ਮਤਲਬ ਇਹ ਨਹੀਂ ਸੀ ਕਿ ਵੀ ਉਹਨਾਂ ਦੇ ਕੋਲ ਫੌਜ ਬੜੀ ਵੱਡੀ ਹੈ ਜਾਂ ਐਟਮ ਬੰਬ ਬਹੁਤ ਜ਼ਿਆਦਾ ਨੇ, ਕਿਉਂਕਿ ਇੰਟਰਨੈਸ਼ਨਲੀ
ਜਿਹੜੀ ਟ੍ਰੇਡਿੰਗ ਹੈ, ਡਾਲਰ ਜਿਹੜਾ ਉਹ ਸੈਂਟਰ ਬਣ ਗਿਆ ਸੀ ਟ੍ਰੇਡਿੰਗ ਦਾ। ਅੱਛਾ। ਹਾਲਾਂਕਿ ਜਿਨ੍ਹਾਂ ਮੁਲਕਾਂ ਦੇ ਆਪਸੀ ਸਬੰਧ ਚੰਗੇ ਸੀ ਜਿਵੇਂ ਸੋਵੀਅਤ ਯੂਨੀਅਨ ਔਰ ਇੰਡੀਆ ਦੇ, ਉਹਦੇ 'ਚ ਉਹ ਰੂਪੀ 'ਚ ਡੀਲ ਕਰਦੇ ਸੀ ਇੰਡੀਆ ਨਾਲ, ਇੰਡੀਆ ਉਹਨਾਂ ਦੇ ਰੂਬਲ 'ਚ ਡੀਲ ਕਰਦਾ ਸੀ। ਇਵੇਂ ਹੀ ਜਿਹੜਾ ਜੈਪਨੀਜ਼ ਜਾਂ ਚਾਈਨੀਜ਼ ਯੈਨ ਔਰ ਯੂਆਨ ਜੋ ਵੀ ਉਹਨਾਂ ਦੀਆਂ ਕਰੰਸੀਜ਼ ਨੇ। ਹੁਣ ਜਿਹੜਾ ਚਾਈਨਾ ਅਲਟੀਮੇਟਲੀ ਡੋਮੀਨੇਟ ਕਰਨਾ ਚਾਹੁੰਦਾ ਹੈ ਮਿਲਟਰੀ ਮਾਈਟ ਤੋਂ ਵੀ ਪਹਿਲਾਂ ਇਕਨੋਮਿਕਲ ਮਾਈਟ, ਉਹ ਹੈ ਕਿ ਵੀ ਡਾਲਰ ਨੂੰ ਕਮਜ਼ੋਰ ਕੀਤਾ ਜਾਏ। ਔਰ ਜਿਵੇਂ ਉਹਨਾਂ ਨੇ ਆਪਣਾ ਏਸ਼ੀਅਨ ਬੈਂਕ ਦੂਜੇ ਤੀਜੇ ਐਸਟੈਬਲਿਸ਼ ਕੀਤੇ ਨੇ, ਔਰ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਹੋ ਸਕਦਾ ਆਉਣ ਵਾਲੇ ਪੀਰੀਅਡ 'ਚ ਜਿਹੜੀ ਯੂਆਨ ਕਰੰਸੀ ਹੈ ਚਾਈਨਾ ਦੀ, ਉਸ ਦੇ ਵਿੱਚ ਰਸ਼ੀਆ ਰੋ ਡੀਲ ਕਰਨ। ਹੌਲੀ ਹੌਲੀ ਸਾਊਦੀ ਅਰੇਬੀਆ ਦੇ ਨਾਲ ਵੀ ਗੱਲਬਾਤ ਚੱਲ ਰਹੀ ਹੈ। ਇਸ ਗੱਲ ਦਾ ਧਿਆਨ ਰਹੇ ਕਿ ਇਹ ਸਾਰੇ ਮੁੱਦੇ ਦੇ ਉੱਤੇ ਜਿਹੜੀ ਰੀਗਰੁਪਿੰਗ ਹੋਈ ਹੈ, ਸਾਊਦੀ ਅਰੇਬੀਆ UAE ਪੁਤਿਨ ਵੱਲ ਝੁਕੇ ਨੇ, ਪੁਤਿਨ ਔਰ ਚਾਈਨਾ। ਸੋ ਕੁਛ ਜਦੋਂ ਤੱਕ ਇਹ ਯੂਕਰੇਨ ਵਾਰ ਐਂਡ ਵੀ ਹੋਏਗੀ, ਕਿ ਕੋਈ ਵੀ ਦਾ ਨਤੀਜਾ ਹੋਏ, ਉਹਦੇ 'ਚ ਬਹੁਤ ਕੁਛ ਬਦਲ ਚੁੱਕਾ ਹੋਏਗਾ। ਹੁਣ ਇਸ ਸਾਰੇ 'ਚ ਜਦੋਂ ਰਸ਼ੀਆ ਨੇ ਸਬਸਿਡਾਈਜ਼ਡ ਕਰੂਡ ਆਇਲ ਦੀ ਗੱਲ ਕੀਤੀ ਤੇ ਇੰਡੀਆ ਨੇ ਜੰਪ ਕਰਕੇ, ਇਹ ਖਬਰਾਂ ਨੇ ਕਿ ਆਲਰੇਡੀ ਇੰਡੀਆ ਨੇ ਕਾਫੀ ਇਸ ਦੇ ਉੱਤੇ ਉਹਨਾਂ ਨੇ ਖਰੀਦ ਕੀਤੀ ਹੈ। ਔਰ ਇਹਦੀ ਫਿਗਰ ਜਿਹੜੀ ਹੈ ਉਹ ਵੇਰੀ ਕਰਦੀ ਹੈ ਕਿ ਕਿੰਨੇ ਜਿਹੜਾ ਹੈ ਉਹਨਾਂ ਨੇ ਕਿੰਨੀ ਖਰੀਦ ਕੀਤੀ ਹੈ। ਲੇਕਿਨ ਇਸ ਦੇ ਉੱਤੇ ਅਮਰੀਕਾ ਕਾਫੀ ਭੜਕਿਆ। ਹਾਲਾਂਕਿ ਉਹ ਇੱਥੋਂ ਤੱਕ ਤਾਂ ਰੁਕ ਗਏ ਕਿ ਕੋਈ ਪਾਬੰਦੀਆਂ ਆਰਥਿਕ ਲਾਈਆਂ ਜਾਣਗੀਆਂ ਭਾਰਤ 'ਤੇ, ਪਰ ਜਿਹੜੀ ਵਾਈਟ ਹਾਊਸ ਦੇ ਵਿੱਚ ਜ਼ੈਨ ਸਾਕੀ ਸਪੋਕਸਪਰਸਨ ਹੈ, ਉਹਨਾਂ ਨੇ ਜਦੋਂ ਇਹ ਪੁੱਛਿਆ ਗਿਆ ਕਿ ਭਾਈ ਇੰਡੀਆ ਜਿਹੜਾ ਹੈ, ਉਹਨਾਂ ਨੇ ਇੱਕ ਪਾਸੇ ਤਾਂ ਜਿਹੜੀਆਂ ਅਮਰੀਕਨ ਕੰਪਨੀਜ਼ ਨੇ ਉਹਨਾਂ ਨੇ ਬਿਲਕੁਲ ਜਿਹੜਾ ਉਹ ਪਾਬੰਦੀ ਲਾ ਦਿੱਤੀ ਹੈ ਵੀ ਕੋਈ ਡੀਲ ਨਹੀਂ ਕਰਨੀ ਜਿਨ੍ਹਾਂ 'ਚ ਸ਼ੈਲ ਵੱਡੀ ਕੰਪਨੀ 'ਚ ਹੈ, ਪਰ ਇੰਡੀਅਨ ਆਇਲ ਕਾਰਪੋਰੇਸ਼ਨ ਨੇ 3 ਮਿਲੀਅਨ ਬੈਰਲਸ ਜਿਹੜੀਆਂ ਨੇ ਰਸ਼ੀਅਨ ਕਰੂਡ ਆਇਲ ਦੀਆਂ ਖਰੀਦੀਆਂ ਨੇ। ਇਹ ਪਹਿਲੀ ਟ੍ਰਾਂਜੈਕਸ਼ਨ ਹੈ ਜਦੋਂ ਤੋਂ ਰੂਸ ਨੇ ਯੂਕਰੇਨ 'ਤੇ ਹਮਲਾ ਕੀਤਾ। ਹੁਣ ਇਸ ਨੂੰ ਲੈ ਕੇ ਜਦੋਂ ਵਾਈਟ ਹਾਊਸ ਦੀ ਸਪੋਕਸਪਰਸਨ ਨੂੰ ਪੁੱਛਿਆ ਗਿਆ ਕਿ ਵੀ ਕੀ ਇਹ ਜੋ ਇੰਡੀਆ ਉਹਨਾਂ ਤੋਂ ਆਇਲ ਬਾਏ ਕਰ ਰਿਹਾ ਹੈ, ਇਸ ਤੋਂ ਬਾਅਦ ਸੈਂਕਸ਼ਨਸ ਲੱਗਣਗੀਆਂ ਇੰਡੀਆ 'ਤੇ ਕਿਉਂਕਿ ਉਹਨੇ ਵਾਇਲੇਟ ਕੀਤਾ, ਉਹਨੇ ਜਵਾਬ ਦਿੱਤਾ ਹੈ ਕਿ ਆਈ ਡੋਂਟ ਬਿਲੀਵ ਦਿਸ ਵੁੱਡ ਬੀ ਵਾਇਲੇਟਿੰਗ ਦੈਟ ਬਟ ਆਲਸੋ ਥਿੰਕ ਅਬਾਊਟ ਵੇਅਰ ਯੂ ਵਾਂਟ ਟੂ ਸਟੈਂਡ। ਉਹਨਾਂ ਨੇ ਭਾਰਤ ਨੂੰ ਨਸੀਹਤ ਦਿੱਤੀ ਕਿ ਤੁਸੀਂ ਕਿੱਥੇ ਖਲੋ ਰਹੇ ਹੋ ਜਾ ਕੇ। ਸ਼ੀ ਸੈਡ when the history books are written in this moment in time, support for Russia, the Russian leadership is support for an invasion and obviously is having a devastating impact। ਕਿ ਠੀਕ ਹੈ, ਇਹ ਹੁਣ ਇੰਡੀਆ ਦੇਖੇ ਕਿ ਜਦੋਂ ਇਸ ਦੌਰ ਦੀ ਹਿਸਟਰੀ ਲਿਖੀ ਜਾਏਗੀ ਤੇ ਫਿਰ ਇਹ ਆਏਗਾ ਕਿ ਕੌਣ ਗਲਤ ਪਾਸੇ ਖਲੋਤਾ ਸੀ। ਭਾਰਤ ਨੂੰ ਉਹਨਾਂ ਨੇ ਕਿਹਾ ਕਿ ਵੀ ਤੁਸੀਂ ਗਲਤ ਪਾਸੇ ਤੋਂ ਖਲੋਤੇ ਹੋ ਕਿਉਂਕਿ ਰਸ਼ੀਆ ਜਿਹਨੇ ਇਨਵੇਡ ਕੀਤਾ ਯੂਕਰੇਨ ਨੂੰ, ਤੁਸੀਂ ਉਹਦੇ ਨਾਲ ਉਹਦੀ ਮਦਦ ਦੇ ਉੱਤੇ ਆਏ ਹੋ। ਔਰ ਇਹ ਇੱਕ ਬੜੀ ਸੀਰੀਅਸ ਸਟੇਟਮੈਂਟ ਹੈ। ਇਹ ਦੱਸ ਰਿਹਾ ਵੀ ਅਮਰੀਕਾ ਦਾ ਡਿਸਪਲੇਸ਼ਰ, ਕਿਉਂਕਿ ਉਸ ਤੋਂ ਪਹਿਲਾਂ ਭਾਰਤ ਨੇ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ 'ਚ, ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ 'ਚ ਔਰ ਫਿਰ ਵਿਆਨਾ ਦੇ ਵਿੱਚ ਹਿਊਮਨ ਰਾਈਟ ਕਾਉਂਸਲ 'ਚ ਵੀ ਨਿਊਟਰਲ ਰਹਿ ਕੇ, ਕਿਉਂਕਿ ਮਤਾ ਤਾਂ ਇਹੀ ਸੀ ਕਿ ਰਸ਼ੀਆ ਨੂੰ ਜਿਹੜਾ ਇਨਵੇਡਰ ਮੰਨੋ, ਉਹਦੇ 'ਚ ਰਾਦਰ ਰਸ਼ੀਆ ਦੀ ਮਦਦ ਕੀਤੀ। ਪਰ ਹੁਣ ਇੰਟਰਨੈਸ਼ਨਲ ਸੈਂਕਸ਼ਨਸ ਹੋਣ ਦੇ ਬਾਵਜੂਦ ਜੇ ਅੱਗੇ ਵੱਧ ਕੇ ਇਸ ਲੈਵਲ ਦੇ ਉੱਤੇ ਉਹ ਕਰੂਡ ਆਇਲ ਬਾਏ ਕਰ ਰਿਹਾ ਤੇ ਉਹ ਠੀਕ ਕਿਹਾ ਉਹਨੇ। ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਨਵੀਂ ਗੁੱਟਬੰਦੀ ਹੋਏਗੀ ਔਰ ਇਹ ਵੀ ਹੋ ਸਕਦਾ ਉਸ ਸਾਰੇ 'ਚ ਭਾਰਤ ਜਿਹੜਾ ਹੈ ਉਹਨੂੰ ਫਿਰ ਅਮਰੀਕਾ ਕੰਧ ਨਾਲ ਲਾ ਦੇ। ਔਰ ਇਸ ਸਾਰੇ ਤੋਂ ਨਿਰਾਸ਼, ਕਿਉਂਕਿ ਹੁਣ ਜਿਹੜੇ ਇੰਡੀਅਨ ਅਮਰੀਕਨ ਓਰੀਜਨ ਦੇ ਇੱਥੇ ਕਾਂਗਰਸਮੈਨ ਨੇ, ਖਾਸ ਤੌਰ 'ਤੇ ਜਿਵੇਂ ਐਮੀ ਬੈਰਾ, ਇਹ ਤਾਂ ਗੁਜਰਾਤੀ ਮੂਲ ਦੇ ਸਟੱਫ, ਬਿਲਕੁਲ ਮੋਦੀ ਦਾ ਐਡਮਾਇਰ। ਹੁਣ ਇਹਨਾਂ ਦੇ ਲਈ ਵੀ ਇੱਥੇ ਔਖਾ ਹੋ ਰਿਹਾ ਵੀ ਇਹ ਕਿਹੜੇ ਪਾਸੇ ਖਲੋਣ। ਔਰ ਇਹੀ ਕਾਰਨ ਹੈ ਕਿ ਵੀ ਇਹਦੇ 'ਤੇ ਅੱਜ ਮਿਸਟਰ ਐਮੀ ਬੈਰਾ ਕਾਂਗਰਸਮੈਨ ਹੈ, ਸੈਕਰਾਮੈਂਟੋ ਨੂੰ ਰਿਪਰੈਜ਼ੈਂਟ ਕਰਦਾ ਕੈਲੀਫੋਰਨੀਆ ਨੂੰ। ਇੰਡੀਆ ਸ਼ੁੱਡ ਨਾਟ ਬੀ ਬਾਇੰਗ ਰਸ਼ੀਅਨ ਆਇਲ, ਕਾਂਗਰਸਮੈਨ ਐਮੀ ਬੈਰਾ ਉਹਨੇ ਕਿਹਾ ਵੀ ਇਹ ਬਹੁਤ ਗਲਤ ਕਰ ਰਹੇ ਨੇ। ਐਜ਼ ਦਾ ਸੀਨੀਅਰ ਇੰਡੀਅਨ ਅਮਰੀਕਨ ਮੈਂਬਰ ਆਫ ਕਾਂਗਰਸ, I was deeply disappointed in India's abstention from United Nations General Assembly resolution condemning Russia's invasion of Ukraine। ਕਿ ਜਿਹੜਾ ਇੰਡੀਆ ਨੇ abstain ਕੀਤਾ, ਮੈਂ ਪਹਿਲਾਂ ਹੀ disappointed ਸੀ। Despite India's long history defending its own border from outside aggression, New Delhi has chosen to remain silent on Vladimir Putin's
ਅਨਪ੍ਰੋਵੋਕਡ ਇਨਵੇਜਨ ਆਫ ए फ्री एंड सॉवरन कंट्री कि खुद चीका मारते हैं कि जी साडे बॉर्डर और ये जो चाइना ने किया है जां दूजा है। पर जिहड़ा पुतिन हमलावर है उस दे उत्ते वो भारत चुप रहा है। और उन्होंने कहा कि मिस्टर बैरा said in a statement released on March 15th, India was one of the 35 countries that abstained during March 2nd UN General Assembly vote। मैं ऑलरेडी जिक्र किया है। फिर हुण जिहड़ा रशियन ऑयल दा उन्होंने ये करके कहा, he said it was even worse that India was, as per reports, looking to bypass international sanctions and buy oil from Russia at a discounted rate, giving Russian President Vladimir Putin an economic lifeline। ਸੈਂਕਸ਼ਨ ਦਾ ਮਤਲਬ ਤਾਂ ਇਹੀ ਹੁੰਦਾ ਨਾ ਕਿ ਵੀ ਤੁਸੀਂ ਆਰਥਿਕ ਤੌਰ ਤੇ ਇਵੇਂ ਦਾਇਰਾ ਉਹਦਾ ਸੰਘੋੜ ਦਿਓ, ਉਹਨੂੰ ਕੱਸ ਦਿਓ ਕਿ ਬੰਦਾ ਮਜਬੂਰ ਹੋ ਜਾਏ ਕਿ ਭਾਈ ਇਹ ਤਾਂ ਮੇਰੇ ਮੁਲਕ ਦੇ ਲੋਕ ਭੁੱਖੇ ਮਰਨਗੇ ਤੇ ਕੰਪਰੋਮਾਈਜ਼ ਤੇ ਆਏ। ਹਾਲਾਂ ਜੇ ਤੁਸੀਂ ਸੈਂਕਸ਼ਨਸ ਦਾ ਕੁੱਲ ਮਿਲਾ ਕੇ ਇਤਿਹਾਸ ਦੇਖੋ, ਉਹ ਭਾਵੇਂ ਕਿਊਬਾ ਤੇ ਲੱਗੀਆਂ, ਲੀਬੀਆ ਤੇ ਲੱਗੀਆਂ, ईरान ते लगियां, लंबा वक्त चाइना ते लगियां। ये ठीक है भी तंगदस्ती हुंदी है, लेकिन ये नहीं हुंदा कि कदे वो बहुतियां असरदार हुईयां होण। और यही कारण है शायद कि रशिया ने भी सस्ता लैण नूं तो सारे ही दौड़दे ने, उन्हें अपने ऑयल प्राइसिस ही थल्ले सुट दिते इहदे कोलों कि बिल्कुल ना विके। और इंडिया वर्गे मूँह चों लालां सुटदे जिहड़े ने पहुँच गए कि भाई लियाओ लियाओ सानू दिओ। और यही ये कह रहा कि भाई तुसीं की जवाब दे होवोगे। इतिहास दे भी जिवें वाइट हाउस दी स्पोक्सपर्सन ने कहा, ਉਹਦੇ ਤੇ ਹੁਣੇ ਐਮੀ ਬੈਰਾ ਕਾਂਗਰਸਮੈਨ ਕਹਿੰਦਾ, if reports are accurate and India makes this decision to buy Russian oil at a discounted price, New Delhi would be choosing its side with Vladimir Putin at a pivotal moment in history when countries across the world are united in support of the Ukrainian people and against Russia's deadly invasion। ਉਹੀ ਗੱਲ ਜਿਹੜੀ ਵਾਈਟ ਹਾਊਸ ਦੇ ਸਪੋਕਸਪਰਸਨ ਨੇ ਕਹੀ ਕਿ ਭਾਈ ਤੁਸੀਂ ਇੱਕ ਪਾਸੇ ਤਾਂ ਰੂਸ ਦੇ ਨਾਲ ਅਮਰੀਕਾ ਨਾਲ ਮਿਲ ਕੇ ਇਹਨੇ ਕਿਹਾ ਵੀ ਕੁਆਡ ਦੇ ਮੈਂਬਰ ਸੀ, ਤੁਹਾਡੀ ਰਿਸਪੌਂਸਿਬਿਲਟੀ ਸੀ ਕਿ ਪੁਤਿਨ ਨੇ ਇੱਕ ਇੰਡੀਪੈਂਡੈਂਟ ਸੋਵਰਨ ਮੁਲਕ ਦੇ ਉੱਤੇ ਜਿਹੜਾ ਅਟੈਕ ਕੀਤਾ ਔਰ ਤੁਸੀਂ ਜਿਹੜਾ ਇਸ ਨੂੰ ਬਿਲਕੁਲ ਜਿਹੜਾ ਇਹ ਉਸ ਹਮਲਾਵਰ ਦੇ ਨਾਲ ਖਲੋਤੇ ਹੋ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਜਿਹੜੀ ਨਵੀਂ ਗੁੱਟਬੰਦੀ ਇਸ ਸਾਰੇ ਤੋਂ ਬਾਅਦ ਹੋਏਗੀ, ਇਹ ਡਿਸਾਈਡ ਕਰੇਗੀ ਬਹੁਤ ਸਾਰਾ ਸਾਊਥ ਏਸ਼ੀਆ ਦਾ ਫੇਟ। ਔਰ ਅਸੀਂ ਡਿਸਕਸ ਕਰਾਂਗੇ ਕਿ ਇਸ ਪੀਰੀਅਡ ਦੇ ਵਿੱਚ ਇਹ ਠੀਕ ਹੈ ਕਿ ਐਬਸਟੇਨ ਕਰਨ ਵੇਲੇ ਚਾਈਨਾ ਨੇ ਵੀ ਐਬਸਟੇਨ ਕੀਤਾ ਹੈ UN ਦੀ ਜਨਰਲ ਅਸੈਂਬਲੀ ਵੋਟਿੰਗ 'ਚ ਔਰ ਸਿਕਿਉਰਿਟੀ ਕਾਉਂਸਲ 'ਚ ਔਰ ਹਿਊਮਨ ਰਾਈਟ ਕਾਉਂਸਲ 'ਚ। ਪਰ ਚਾਈਨਾ ਰਸ਼ੀਆ ਦਾ ਆਇਰਨ ਬ੍ਰਦਰ ਬਣੇ ਹੋਏ ਨੇ। ਹੁਣ ਇੰਡੀਆ ਜਿਹਨੇ ਅਮਰੀਕਾ ਦੇ ਨਾਲ ਰਲ ਕੇ ਚਾਈਨਾ ਦੇ ਖਿਲਾਫ ਸਾਊਥ ਚਾਈਨਾ ਸੀ ਦੇ ਵਿੱਚ ਉਹਨੂੰ ਘੇਰਨ ਦੇ ਲਈ ਕੁਆਡ ਦੀ ਦਾ ਜਿਹੜੇ ਆ ਉਹ ਫਾਊਂਡਿੰਗ ਮੈਂਬਰ 'ਚ ਆਇਆ, ਜਿਹਦੇ 'ਚ ਕਿ ਆਸਟ੍ਰੇਲੀਆ, ਜਾਪਾਨ, ਅਮਰੀਕਾ ਔਰ ਇੰਡੀਆ ਆਏ। ਔਰ ਕਿੱਥੇ ਉਸ ਜਿਸ ਕੁਆਡ ਨੂੰ ਰਸ਼ੀਆ ਨੇ ਫੋਰਨ ਏਸ਼ੀਆਜ਼ ਨੈਟੋ ਕਿਹਾ ਸੀ ਤੇ ਅਮਰੀਕਾ ਨੂੰ ਵੀ ਲੱਗਦਾ ਸੀ ਕਿ ਭਾਈ ਹੁਣ ਅਸੀਂ ਲੌਜਿਸਟਿਕ ਵੀ ਸਾਂਝੇ ਕਰ ਰਹੇ ਹਾਂ। ਅਮਰੀਕਾ ਨੇ ਇੰਡੀਆ ਨੂੰ ਐਕਸਟਰਾ ਮਾਈਲ ਜਾ ਕੇ ਪ੍ਰੈਸਲਰ ਅਮੈਂਡਮੈਂਟ ਔਰ ਨਿਊਕਲੀਅਰ ਸਪਲਾਇਰ ਗਰੁੱਪ ਉਹ ਸਾਰੇ ਪ੍ਰੈਸ਼ਰ 'ਚੋਂ ਕੱਢ ਕੇ ਇੰਡੋ US ਨਿਊਕਲੀਅਰ ਡੀਲ ਵੀ ਸਾਈਨ ਕੀਤੀ ਸੀ। ਤੇ ਜੇ ਇਨ ਦਾ ਐਂਡ ਇਹੀ ਕਰਨ ਵਾਲੀ ਗੱਲ ਹੈ, ਫਿਰ ਅਮਰੀਕਨਾਂ ਦਾ ਇੱਕ ਕਰੈਕਟਰ ਜਿਹਨੂੰ ਕਾਊਬॉय ਕਰੈਕਟਰ ਕਹਿੰਦੇ ਨੇ, ਉਹ ਕਾਊਬॉय ਕਰੈਕਟਰ ਵੀ ਕਿਉਂਕਿ ਜਿਸ ਕਿਸਮ ਦੀ ਡਿਸਅਪਾਇੰਟਮੈਂਟ ਹੁਣ ਨਜ਼ਰ ਆ ਰਹੀ ਹੈ ਉਹਨਾਂ ਦੇ ਵਾਈਟ ਹਾਊਸ ਆਫੀਸ਼ੀਅਲ ਜਾਂ ਈਵਨ ਕਾਂਗਰਸ ਜਾਂ ਦੂਜੇ 'ਚੋਂ ਵੀ, ਉਹ ਦਿਨ ਦੂਰ ਨਹੀਂ ਹੈ ਕਿ ਜਦੋਂ ਫਿਰ ਭਾਰਤ ਨੂੰ ਉਹ ਚੰਗੀ ਤਰ੍ਹਾਂ ਸਬਕ ਵੀ ਸਿਖਾਉਣ ਦਾ ਜੇ ਮੂਡ ਅਮਰੀਕਾ ਨੇ ਬਣਾਇਆ। ਤੇ ਪਰ ਇਹ ਸਾਰੀ ਜਿਹੜੀ ਹੈ ਗਰੁੱਪਬੰਦੀ ਨਵੇਂ ਸਿਰਿਓਂ ਜਿਹੜੀ ਹੈ ਰੀਅਲਾਈਨਮੈਂਟ ਹੋਣ ਜਾ ਰਹੀ ਹੈ। ਔਰ ਜਿਵੇਂ ਅਸੀਂ ਕੱਲ੍ਹ ਵੀ ਡਿਸਕਸ ਕੀਤਾ ਸੀ ਕਿ ਵੈਸੇ ਤਾਂ ਸਿਆਸਤ ਦੇ ਵਿੱਚ ਕੋਈ ਵੀ ਪੱਕਾ ਦੋਸਤ ਜਾਂ ਦੁਸ਼ਮਣ ਨਹੀਂ ਹੁੰਦਾ, ਪਰ ਫਿਰ ਵੀ ਕੋਈ ਸਟੈਂਡਰਡ ਹੁੰਦੇ ਨੇ। ਜਦੋਂ ਤੁਸੀਂ ਈਵਨ ਕੱਲ੍ਹ ਤੱਕ ਦੋਸਤ ਰਹੇ ਹੋਵੋ, ਅੱਜ ਤੁਸੀਂ ਦੋਸਤ ਨਾ ਵੀ ਹੋਵੋ, ਤੁਸੀਂ ਇਸ ਕਿਸਮ ਦੀਆਂ ਹਰਕਤਾਂ ਨਹੀਂ ਕਰਦੇ ਜਿਹਦੇ 'ਚ ਜਦੋਂ ਤੁਸੀਂ ਦੁਬਾਰਾ ਦੋਸਤ ਬਣਨਾ ਤੇ ਤੁਹਾਨੂੰ ਸ਼ਰਮਿੰਦਗੀ ਹੋਏ ਕਿ ਬਈ ਜਦੋਂ ਤੁਸੀਂ ਵਿੱਥ ਪਾਈ ਸੀ ਤੁਸੀਂ ਕਿਸ ਕਿਸਮ ਦੀਆਂ ਹਰਕਤਾਂ ਕੀਤੀਆਂ ਸੀ। ਸੋ ਜਿਹੜਾ ਭਾਰਤ ਦੀ ਓਪਰਚੁਨਿਸਟਿਕ ਪੋਲੀਟਿਕਸ ਹੈ, ਬਿਲਕੁਲ ਐਡਹੌਕਿਜ਼ਮ ਵਾਲੀ ਇੱਕ ਲੌਂਗ ਟਰਮ ਪੋਲੀਟਿਕਸ ਸੀ। ਔਰ ਅਸੀਂ ਸਮਝਦੇ ਹਾਂ ਕਿ ਬੇਸ਼ੱਕ ਪੋਸਟ 47 ਲੀਡਰਸ਼ਿਪ ਜਿਹਨੂੰ ਨਹਿਰੂ ਨੇ ਲੀਡ ਕੀਤਾ ਭਾਰਤ ਨੂੰ ਅੰਟਿਲ 1964 ਜਦੋਂ ਕਿ ਉਹਦੀ ਮੌਤ ਹੋਈ, ਉਹਨੇ ਦੇਖ ਲਿਆ ਸੀ ਕਿ ਵੀ ਇਹ ਦੋ ਵੱਡੇ ਸਾਨਾਂ ਦਾ ਭੇੜ ਹੈ। ਸੋਵੀਅਤ ਯੂਨੀਅਨ ਔਰ ਅਮਰੀਕਾ ਦੋ ਵੱਡੀਆਂ ਸੁਪਰ ਪਾਵਰਸ ਐਮਰਜ ਹੋਈਆਂ, ਉਹਨਾਂ ਦੀ ਕੋਲਡ ਵਾਰ ਸ਼ੁਰੂ ਸੀ। ਤਾਂ ਉਹਨੇ ਕਿਹਾ ਵੀ ਅਸੀਂ ਤਾਂ ਅਜੇ ਮਸੀਂ
ਅੰਗਰੇਜ਼ਾਂ ਦੇ ਚੁੰਗਲ ਚੋਂ ਨਿਕਲੇ ਆ, ਅਸੀਂ ਅਫੋਰਡ ਨਹੀਂ ਕਰ ਸਕਦੇ ਕਿ ਅਸੀਂ ਕਿਸੇ ਇੱਕ ਖਾਤੇ 'ਚ ਜਾਈਏ। ਹਾਲਾਂ ਪਾਕਿਸਤਾਨ ਉਦੋਂ ਖੁੱਲ੍ਹ ਕੇ ਜਿਹੜਾ ਉਹ ਨੈਟੋ ਦਾ, ਭਾਵੇਂ ਉਹ ਨੈਟੋ ਯੂਰਪ 'ਚ ਹੈ, ਲੇਕਿਨ ਪਾਕਿਸਤਾਨ ਉਵੇਂ ਹੀ ਮੈਂਬਰ ਵਾਂਗ ਹੀ ਡੀਲ ਸੀਟੋ ਬਗਦਾਦ ਪੈਕਟ, ਯਾਨੀ ਉਹ ਅਮਰੀਕਾ ਦੀ ਡਿਸਪੋਜ਼ਲ 'ਤੇ ਉਹਨਾਂ ਨੇ ਆਪਣੇ ਆਪ ਨੂੰ ਰੱਖ ਦਿੱਤਾ। ਔਰ ਉਹਦਾ ਨਤੀਜਾ ਅਸੀਂ ਦੇਖਦੇ ਹਾਂ ਕਿ ਕਿਵੇਂ ਲੰਬਾ ਵਕਤ ਉਸ ਖਾਤੇ 'ਚ ਰਹਿਣ ਤੋਂ ਬਾਅਦ ਅਮਰੀਕਾ ਨੇ ਫਿਰ ਕਿਵੇਂ ਪਾਕਿਸਤਾਨ ਨੂੰ ਟਰੀਟ ਕੀਤਾ ਹੈ ਟੂਵਰਡ ਦਾ ਐਂਡ, ਔਰ ਅੱਜ ਪਾਕਿਸਤਾਨ ਨਾਲ ਕੀ ਰਿਲੇਸ਼ਨਸ਼ਿਪ ਹੈ। ਸੋ ਇਸ ਦੇ ਉਲਟ ਰਾਦਰ ਜਿਹੜੇ ਨਹਿਰੂ ਐਂਡ ਕੰਪਨੀ ਦੀ ਪੋਲਿਟਿਕਸ ਸੀ ਉਹ ਜ਼ਿਆਦਾ ਬਿਹਤਰ ਸੀ। ਉਹਨਾਂ ਨੇ ਨੌਨ ਅਲਾਈਨਮੈਂਟ ਦੀ ਲਾਈਨ ਲਈ ਕਿ ਭਾਈ ਨਾ ਅਸੀਂ ਅਮਰੀਕਾ ਦੇ ਖੈਮੇ 'ਚ ਹੈ, ਨਾ ਅਸੀਂ ਸੋਵੀਅਤ ਯੂਨੀਅਨ ਦੇ ਖੈਮੇ 'ਚ ਹੈ, ਔਰ ਦੋਨਾਂ ਤੋਂ ਹੀ ਮਦਦ ਲੈਂਦੇ ਰਹੇ। ਇਹ ਇੱਕ ਵਾਈਜ਼ ਇੰਦਰਾ ਗਾਂਧੀ ਨੇ, ਕਿਉਂਕਿ ਪਾਵਰ ਨੂੰ ਦੇ ਨਾਲ ਜਿਹੜੀ ਹੈ ਉਹ ਚੰਬੜਨ ਦੀ ਲਾਈਨ ਸੀ, ਤੇ ਉਹਨੇ ਅਮਰੀਕਾ ਤੋਂ ਵਿੱਤ ਕਰਨੀ ਸ਼ੁਰੂ ਕਰ ਦਿੱਤੀ ਸੀ ਔਰ ਸੋਵੀਅਤ ਯੂਨੀਅਨ ਦੇ ਖਾਤੇ 'ਚ ਜਾਣਾ ਸ਼ੁਰੂ ਕਰ ਦਿੱਤਾ। ਇਹੀ ਕਾਰਨ ਸੀ ਕਿ ਜੇ ਤੁਸੀਂ ਇੰਦਰਾ ਗਾਂਧੀ ਪੀਰੀਅਡ ਜਿਹੜਾ ਕਿ ਆਲਮੋਸਟ 1966-67 ਤੋਂ ਸ਼ੁਰੂ ਹੋ ਕੇ 1984 ਤੱਕ ਜਾਂਦਾ ਹੈ, ਵਿੱਚੋਂ 2 ਸਾਲ 1.5 ਸਾਲ ਕੱਢ ਕੇ ਜਦੋਂ ਕਿ ਜਨਤਾ ਪਾਰਟੀ ਦੀ ਸਰਕਾਰ ਬਣੀ, ਸੋ ਭਾਰਤ ਨੇ ਅਮਰੀਕਾ ਦੇ ਖਿਲਾਫ ਜ਼ਿਆਦਾ ਵਾਰ ਵੋਟ ਕੀਤਾ ਯੂਨਾਈਟਿਡ ਨੇਸ਼ਨਸ ਦੇ ਵਿੱਚ ਦੈਨ ਸੋਵੀਅਤ ਯੂਨੀਅਨ ਇਟਸੈਲਫ। ਹੁਣ ਉਸ ਸਾਰੇ ਦਾ ਉਹ ਔਰ ਉਹਦੇ ਚੋਂ ਜ਼ਾਹਰ ਹੈ ਵੀ ਸੋਵੀਅਤ ਯੂਨੀਅਨ ਨੇ ਆਪਣਾ ਹੁੱਕ ਫਸਾ ਲਿਆ ਇੰਦਰਾ ਗਾਂਧੀ ਨੂੰ, ਜਿਹੜੀ ਪਾਵਰ 'ਚ ਰਹਿਣਾ ਚਾਹੁੰਦੀ ਸੀ, ਵੀਕਨੈਸਿਸ ਵੀ ਉਹਦੀਆਂ ਪਤਾ ਸੀ। ਔਰ ਇਸ ਦੇ ਉੱਤੇ ਹੁਣ ਕਿੰਨੇ ਜਿਹੜੀਆਂ ਨੇ ਇੰਟੈਲੀਜੈਂਸ ਰਿਪੋਰਟਸ ਨੇ ਕਿ ਦਿੱਲੀ ਦੇ ਵਿੱਚ ਕਿਵੇਂ KGB ਦਾ ਹੈੱਡਕੁਆਟਰ ਸੀ, ਨੋਟਾਂ ਦੇ ਭਰੇ ਹੋਏ ਸੂਟਕੇਸ ਉਹ ਕਿਵੇਂ ਆਫੀਸ਼ੀਅਲਸ ਨੂੰ, ਜਿਵੇਂ ਉਹ ਟ੍ਰੈਫਿਕ ਲਾਈਟਸ ਦੇ ਉੱਤੇ ਗੱਡੀਆਂ ਰੁਕੀਆਂ ਤੇ ਉਹ ਜਿਹੜੇ ਨੇ ਇਵੇਂ ਟਰਾਂਸਫਰ ਕਰਦੇ ਸੀ। ਔਰ ਕੱਲਾ ਇਹੀ ਨਹੀਂ, ਸਾਰੇ ਮਿਡਲ ਈਸਟ ਦੇ, ਔਰ ਇਹ ਗੱਲ ਮੈਂ ਅੱਗੇ ਵੀ ਕੋਟ ਕੀਤੀ ਸੀ ਕਿ ਬਾਰਬਰਾ ਕ੍ਰਾਸੈਟ ਜਿਹੜੀ ਨਿਊਯਾਰਕ ਟਾਈਮਸ ਦੀ ਬਿਊਰੋ ਚੀਫ ਸੀ ਦਿੱਲੀ ਦੇ ਵਿੱਚ, ਉਹਨੇ ਰਿਟਾਇਰਮੈਂਟ ਤੋਂ ਬਾਅਦ ਕਿਤਾਬ ਲਿਖੀ ਇੰਡੀਆ ਇਨ 21st ਸੈਂਚੁਰੀ। ਉਸ ਦੇ ਵਿੱਚ ਉਹਨੇ ਕਿਹਾ ਕਿ ਵੀ KGB ਦੇ ਸਾਰੇ ਮਿਡਲ ਈਸਟ ਆਪਰੇਸ਼ਨਸ ਔਰ ਉਹਨਾਂ ਦਾ ਹੈੱਡਕੁਆਟਰ ਦਿੱਲੀ ਦੇ ਵਿੱਚ ਹੀ ਸੀ, ਕਿਉਂਕਿ ਇੰਦਰਾ ਗਾਂਧੀ ਨੇ ਫੁੱਲੀ ਆਪਣੇ ਆਪ ਨੂੰ ਜਿਹੜਾ ਉਹਨਾਂ ਦੇ ਹਵਾਲੇ ਕਰ ਦਿੱਤਾ ਸੀ। ਔਰ ਉਸੇ ਚੋਂ ਹੀ ਜਿਹੜੀ KGB ਦੀ ਪੋਲਿਟਿਕਸ ਸੀ ਉਹਦੇ ਚੋਂ ਹੀ ਦਰਬਾਰ ਸਾਹਿਬ ਤੇ ਹਮਲਾ ਵੀ ਨਿਕਲਦਾ ਜੂਨ 84 ਦੇ ਵਿੱਚ। ਔਰ ਇਸ ਸਾਰੇ ਦੇ ਚਲਦਿਆਂ ਉਸ ਤੋਂ ਬਾਅਦ ਤਬਦੀਲੀ ਹੁੰਦੀ ਹੈ, ਨਰਸਿਮਹਾ ਰਾਓ ਜਿਹੜਾ ਹੈ ਉਹ ਇਜ਼ਰਾਈਲ ਨੂੰ ਵੀ ਨਾਲ ਲਾ, ਕਿਉਂਕਿ ਜਿਹੜੀ ਪੋਲਿਟਿਕਸ ਇੱਕ ਪਾਸੇ ਇੰਦਰਾ ਗਾਂਧੀ ਨੇ ਕੀਤੀ, ਥੋੜ੍ਹੀ ਬਹੁਤ ਉਸ ਤੋਂ ਹਟਣ ਦੀ ਲਾਈਨ ਉਹਨੇ ਨਰਸਿਮਹਾ ਰਾਓ ਨੇ ਕੀਤੀ, ਇਜ਼ਰਾਈਲ ਦੇ ਨਾਲ ਸਬੰਧ ਬਣਾ ਲਏ। ਔਰ ਫਿਰ ਜਦੋਂ ਤੱਕ ਅਸੀਂ ਉਸ ਬਾਕੀ ਤਾਂ ਉਹਦੇ ਅਨਸਟੇਬਲ ਜੇ ਪ੍ਰਾਈਮ ਮਿਨਿਸਟਰ ਬਣਦੇ ਰਹੇ, ਵਾਜਪਾਈ ਨੇ ਆਉਂਦਿਆਂ ਜਿਹੜਾ ਉਹ ਫਿਰ ਸੋਵੀਅਤ ਯੂਨੀਅਨ ਤੋਂ ਥੋੜ੍ਹਾ ਕਿਨਾਰਾਕਸ਼ੀ ਕਰਕੇ ਅਮਰੀਕਾ, ਪਰ ਉਹਨੇ ਫਿਰ ਵੀ ਕੋਸ਼ਿਸ਼ ਕੀਤੀ ਆਪਣੀ ਨਿਊਟਰੈਲਿਟੀ ਕਾਇਮ ਰੱਖਣ ਦੀ। ਮਨਮੋਹਨ ਸਿੰਘ ਦੇ ਵੇਲੇ ਉਹ ਸ਼ਿਫਟ ਹੋਰ ਅਮਰੀਕਾ ਵੱਲ ਹੋਈ, ਸੋਵੀਅਤ ਯੂਨੀਅਨ ਟੁੱਟ ਗਿਆ ਸੀ। ਪਰ ਜਿਸ ਅੰਦਾਜ਼ 'ਚ ਨਰਿੰਦਰ ਮੋਦੀ ਨੇ, ਔਰ ਇਹਨਾਂ ਜਿਹਨਾਂ ਸਾਰਿਆਂ ਦੇ ਮੈਂ ਨਾਂ ਲਏ ਨੇ, ਕਿਸੇ ਨੇ ਵੀ ਕੋਈ ਚਾਈਨਾ ਦੇ ਖਿਲਾਫ ਜਾਂ ਕਿਸੇ ਹੋਰ ਦੇ ਖਿਲਾਫ ਮੁਹਾਜ਼ ਬਣਾਉਣ ਲਈ ਆਪਣਾ ਮੋਢਾ ਨਹੀਂ ਦਿੱਤਾ। ਔਰ ਇਧਰ ਮੋਦੀ ਜਿਹੜਾ ਬਿਲਕੁਲ ਹਿੰਦੂਤਵਾਦੀ ਸਿਆਸਤ ਨੂੰ, ਜਾਂ ਉਹਨਾਂ ਨੂੰ ਇਹ ਤਾਂ ਪਤਾ ਹੈ ਕਿ ਨਫ਼ਰਤ ਕਿਵੇਂ ਫੈਲਾਣੀ ਹੈ, ਲੇਕਿਨ ਇੰਟਰਨੈਸ਼ਨਲ ਪੋਲਿਟਿਕਸ ਦੀਆਂ ਕੀ ਨੁਆਂਸਿਸ ਨੇ ਉਹਨੂੰ ਸਮਝੇ ਬਿਨਾ, ਜਿਵੇਂ ਐਂਟਾਈ ਚਾਈਨਾ ਅਮਰੀਕਨ ਏਜੰਡੇ ਦੇ ਵਿੱਚ ਸ਼ਾਮਲ ਹੋ ਗਿਆ, ਇਸੇ ਤਰੀਕੇ ਨਾਲ ਜਿਹੜੀਆਂ ਹੋਰ ਨੀਤੀਆਂ ਸੀ ਐਂਟਾਈ ਪਾਕਿਸਤਾਨ ਲਾਈਨ, ਔਰ ਜਿਹੜੇ ਉਹਨਾਂ ਦੇ ਆਰਮੀ ਐਕਸਪਰਟ ਨੇ ਉਹ ਕਹਿੰਦੇ ਰਹੇ ਵੀ ਤੁਸੀਂ ਇੱਕੋ ਵੇਲੇ ਜਿਹੜੀ ਇਹ ਹਰਕਤ ਕਰ ਰਹੇ ਹੋ। ਔਰ ਉਹਨਾਂ ਦੇ ਆਰਮੀ ਚੀਫ ਇਸ ਕਦਰ ਉਹਨਾਂ ਦਾ ਸਿਆਸੀਕਰਨ ਹੋਇਆ ਕਿ ਉਹਨਾਂ ਦੀਆਂ ਬਿਆਨਬਾਜ਼ੀਆਂ ਕਿ ਜੀ ਅਸੀਂ ਇੱਕੋ ਵੇਲੇ ਜਿਹੜੀ ਹੈ ਉਹ ਦੋਨਾਂ ਐਨੀਮੀਜ਼ ਨੂੰ ਲੈ ਸਕਦੇ ਆ, ਆਵਰ ਆਰਮੀ ਇਜ਼ ਪ੍ਰੀਪੇਅਰਡ ਕਿ ਪਾਕਿਸਤਾਨ ਔਰ ਚਾਈਨਾ ਇੱਕ, ਉਹਨੇ ਪਾਕਿਸਤਾਨ ਔਰ ਚਾਈਨਾ ਨੂੰ ਵੀ ਕਲੋਜ਼ ਕੀਤਾ। ਔਰ ਫਿਰ ਅਸੀਂ ਦੇਖਦੇ ਹਾਂ ਕਿ ਇਹਨਾਂ ਦੀ ਦਿਲਵਦੀ ਜਿਹੜੀ ਸੀ ਲੁੱਕ ਈਸਟ ਨਹਿਰੂ ਵਰਗੀ ਪਾਲਿਸੀ ਜਿਹੜੀ ਸੀ, ਜਦੋਂ ਉਹਨੇ ਚਾਈਨਾ ਦੇ ਨਾਲ ਪੰਗਾ ਲਿਆ ਸੀ, ਉਹਦੇ ਚੋਂ ਗਲਵਾਨ ਦੀ ਇਨਸੀਡੈਂਟ ਨਿਕਲਦੀ ਹੈ। ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਪੈਂਗੋਂਗ ਸੋ ਲੇਕ ਹੋਏ ਜਾਂ ਦੂਜਾ, ਚਾਈਨਾ ਕੋਲ ਆਪਣਾ ਹਜ਼ਾਰਾਂ ਸਕੁਅਰ ਕਿਲੋਮੀਟਰ ਹੋਰ ਏਰੀਆ ਗਵਾਉਂਦੇ ਨੇ, ਤੇ ਪਾਕਿਸਤਾਨ ਨੂੰ ਜਿਹੜਾ ਆਪਣੀ ਪਾਵਰ ਸ਼ੋਅ ਕਰਨ ਦੇ ਨਾਂ ਥੱਲੇ ਰਾਦਰ ਹਿੰਦੂ ਵੋਟ ਬੈਂਕ ਹਿੰਦੂ ਤੋਂ ਵੀ ਸਟਰੋਂਗ ਕਰਨ ਦੇ ਲਈ ਪੁਲਵਾਮਾ ਦੀ ਆੜ ਦੇ ਵਿੱਚ ਬਾਲਾਕੋਟ ਦੀ ਦਿਲਵਦੀ ਕਰਦੇ ਨੇ, ਤੇ ਉਹ ਮਿੰਟ ਡੇਢ ਮਿੰਟ ਦੀ ਡੌਗ ਫਾਈਟ 'ਚ ਅਭਿਨੰਦਨ ਵੀ ਸਣੇ ਮਿਗਦੇ ਪਾਕਿਸਤਾਨ 'ਚ ਜਾ ਕੇ ਡਿੱਗਦਾ। ਔਰ ਇਹ ਵੀ ਸਾਬਤ ਹੋ ਜਾਂਦਾ ਹੈ ਦੁਨੀਆ ਦੇ ਸਾਹਮਣੇ ਕਿ ਭਾਈ ਇਹ ਕੋਈ ਮਿਲਟਰੀ ਮਾਈਟ ਨਹੀਂ, ਇਹ ਤਾਂ ਪਾਕਿਸਤਾਨ ਜਿਹੜਾ ਉਸ ਤੋਂ ਚੌਥਾ ਹਿੱਸਾ ਹੈ, ਉਸ ਦਾ ਵੀ ਮੁਕਾਬਲਾ ਜਿਹੜਾ ਨਹੀਂ ਕਰ ਪਾਏ ਇਸ ਹਵਾਲੇ ਦੇ ਨਾਲ। ਸੋ ਅਸੀਂ ਸਮਝਦੇ ਹਾਂ ਕਿ ਨਰਿੰਦਰ ਮੋਦੀ ਦੇ ਲਈ ਇਹ ਜਿਹੜੀ
ਹੁਣ ਇਹ ਸਾਰਾ ਯੂਕਰੇਨ ਕ੍ਰਾਈਸਿਸ ਆਇਆ, ਜੇ ਇਸ ਕਦਰ ਬਿਲਕੁਲ ਅਮਰੀਕਾ ਦੇ ਖੈਮੇ 'ਚ ਨਾ ਡਿੱਗੇ ਹੁੰਦੇ ਤੇ ਫਿਰ ਉਹਨਾਂ ਦੀ ਨਿਊਟਰੈਲਿਟੀ ਦੀ ਲਾਈਨ ਜਿਹੜੀ ਪਹਿਲੀਆਂ ਸਰਕਾਰਾਂ ਦੀ ਰਹੀ ਹੈ ਉਹਦੇ ਥੱਲੇ ਹੁਣ ਆਉਣ ਵਾਲੇ ਦਿਨਾਂ 'ਚ ਹੋਰ ਵੀ ਪ੍ਰੈਸ਼ਰ ਆਏਗਾ। ਔਰ ਇਹ ਲੰਬਾ ਵਕਤ ਜਿਹੜਾ ਭਾਰਤ ਇਸ ਕਿਸਮ ਦੀਆਂ ਹਰਕਤਾਂ ਦੇ ਨਾਲ ਕਿ ਤੁਸੀਂ ਆਂਡਾ ਕਿਤੇ ਦੇ ਰਹੇ ਹੋ ਜਾ ਕੇ ਤੇ ਕੁੜਕੁੜ ਕਿਤੇ ਕਰ ਰਹੇ ਹੋ, ਇਵੇਂ ਚੱਲਣਾ ਨਹੀਂ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।